ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀਆਂ ਨੂੰ ਆਖਦੇ ਹਾਂ। ਸੋ ਤੇ ਉਹ ਸਾਂਝੀ ਸੱਥ ਦੇ ਇਸ ਪ੍ਰੋਗਰਾਮ ਦੇ ਵਿੱਚ ਅੱਜ ਦੇ ਮੰਗਲਵਾਰ ਦੇ ਅਪਡੇਟ ਫਾਰਮਿੰਗ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਜੀ ਆਇਆਂ ਨੂੰ ਆਖਦੇ ਹਾਂ। ਫਰੈਜ਼ਨੋ ਸਟੂਡੀਓ ਤੋਂ ਇਸ ਪ੍ਰੋਗਰਾਮ ਨੂੰ ਤੁਹਾਡੇ ਲਈ ਆਪਾਂ ਅੱਜ ਪੇਸ਼ ਕਰ ਰਹੇ ਹਾਂ ਅਤੇ ਆਪਣੇ ਨਾਲ ਕੈਲੀਫੋਰਨੀਆ ਸਟੇਟ ਯੂਨੀਵਰਸਿਟੀ ਫਰੈਜ਼ਨੋ ਸਟੇਟ ਯੂਨੀਵਰਸਿਟੀ ਤੋਂ ਡਾਕਟਰ ਰਣਜੀਤ ਰਿਆੜ ਜੀ ਆਪਣੇ ਨਾਲ ਜੁੜ ਚੁੱਕੇ ਆ ਅਤੇ ਅੱਜ ਆਪਾਂ ਉਹਨਾਂ ਦੇ ਨਾਲ ਗੱਲਾਂ ਬਾਤਾਂ ਕਰਾਂਗੇ। ਉਹਨਾਂ ਦੇ ਨਾਲ ਕਵਰ ਕ੍ਰੌਪਸ ਨੂੰ ਲੈ ਕੇ, ਕਿਚਨ ਗਾਰਡਨ ਨੂੰ ਲੈ ਕੇ ਅਤੇ ਹੋਰ ਗੱਲਾਂ ਬਾਤਾਂ ਜਿਹੜੀਆਂ ਆ ਉਹ ਚਰਚਾਵਾਂ ਕਰਾਂਗੇ। ਸਭ ਤੋਂ ਪਹਿਲਾਂ ਜੀ ਆਇਆਂ ਨੂੰ ਆਖਦੇ ਹਾਂ। ਡਾਕਟਰ ਰਿਆੜ ਜੀ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮੇਰੇ ਵੱਲੋਂ ਵੀ ਰੇਡੀਓ ਤੇ ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੋ ਡਾਕਟਰ ਰਿਆੜ ਜੀ ਆਪਾਂ ਪਹਿਲਾਂ ਵੀ ਗੱਲਬਾਤ ਪਿਛਲੇ ਵਕਤ ਦੇ ਵਿੱਚ ਵੀ ਕਰਦੇ ਰਹੇ ਹਾਂ। ਸੋ ਤੁਸੀਂ ਲਾਸਟ ਟਾਈਮ ਜਦੋਂ ਆਏ ਸੀ ਆਪਾਂ ਨੂੰ ਕਵਰ ਕ੍ਰੌਪਸ ਦੇ ਬਾਰੇ ਜਿਹੜਾ ਉਹ ਦੱਸਿਆ ਸੀ। ਸੋ ਇਹ ਬੈਸਟ ਟਾਈਮ ਹੁੰਦਾ ਹੈ ਕਵਰ ਕ੍ਰੌਪਸ ਦੇ ਲਈ। ਮੇ ਬੀ ਥੋੜ੍ਹਾ ਜਿਹਾ ਲੰਘ ਗਿਆ ਹੋਵੇ ਬਟ ਸਟਿਲ ਤੁਹਾਡਾ ਇਸ ਵਾਰ ਮੈਨੂੰ ਲੱਗਦਾ ਦੂਸਰਾ ਸੀਜ਼ਨ ਕਵਰ ਕ੍ਰੌਪ ਦੇ ਜਿਹੜੇ ਪ੍ਰੋਜੈਕਟ ਦਾ ਚੱਲ ਰਿਹਾ। ਹਾਂਜੀ, ਕਹਿੰਦੇ ਨਾ ਸਿਆਣੇ ਲੋਕੀ ਸੱਪ ਦਾ ਕੰਮ ਉਹਦੀ ਲੀਕ ਤੋਂ ਵੀ ਲੈ ਲੈਂਦੇ ਆ। ਹਾਂਜੀ ਜੀ। ਸੋ ਇਸ ਵਾਰੀ ਮੀਂਹ ਦੇ ਕਰਕੇ ਕਾਫੀ ਵਧੀਆ ਰਿਹਾ ਆ ਸੀਜ਼ਨ। ਜਿਨ੍ਹਾਂ ਨੇ ਵੀ ਕਵਰ ਕ੍ਰੌਪ ਬੀਜਣੀ ਚਾਹੀ ਉਹਨਾਂ ਨੂੰ ਬਹੁਤ ਵਧੀਆ ਰੱਬ ਵੱਲੋਂ ਤੋਹਫਾ ਮਿਲ ਗਿਆ, ਕਿਉਂਕਿ ਪਹਿਲਾਂ ਵੀ ਨਵੰਬਰ ਦੇ ਸ਼ੁਰੂ 'ਚ ਵੀ ਮੀਂਹ ਕਾਫੀ ਇੱਥੇ ਪਿਆ, ਪੈਲੀਆਂ ਵੱਤਰ ਆ ਗਈਆਂ। ਸੋ ਜਿਨ੍ਹਾਂ ਨੇ ਉਦੋਂ ਬੀਜ ਲਈ ਜਾਂ ਉਸ ਤੋਂ ਪਹਿਲਾਂ ਜਾਂ ਬਾਅਦ 'ਚ ਬੀਜ ਲਈ ਅਤੇ ਹੁਣ ਉੱਪਰੋਂ ਜਿਹੜਾ ਮੀਂਹ ਪਿਆ ਆ ਇਹਦੇ ਨਾਲ ਜਦੋਂ ਜਿਵੇਂ ਹੁਣ ਧੁੱਪਾਂ ਲੱਗਣਗੀਆਂ ਤਿਵੇਂ ਉਹ ਕ੍ਰੌਪ ਦਾ ਜਿਹੜਾ ਆ ਉਹ ਵਾਧਾ ਹੋਰ ਜ਼ੋਰਾਂ 'ਚ ਹੋਏਗਾ। ਸਾਡਾ ਵੀ ਸੈਕਿੰਡ ਈਅਰ ਦਾ ਟਰਾਇਲ ਰਿਸਰਚ ਟਰਾਇਲ ਇੱਕ ਚੱਲ ਰਿਹਾ। ਉੱਦਾਂ ਤਾਂ ਪਹਿਲਾਂ ਵੀ ਹੋਰ ਕੀਤੇ ਹੋਏ, ਪਰ ਇਸ ਵੇਲੇ ਜਿਹੜਾ ਇੱਕ ਚੱਲ ਰਿਹਾ ਉਹ ਵੀ ਸਾਡੀ ਬਿਜਾਈ ਹੋ ਚੁੱਕੀ ਆ। ਫਾਬਾ ਬੀਨ ਦੀ, ਓਟ ਤੇ ਵਿੱਚ ਵੈਚ ਤੇ ਮਟਰ ਜਿਹੜੇ ਆ ਉਹ ਐਡ ਕੀਤੇ ਆ। ਠੀਕ ਹੈ। ਸੋ ਕਈ ਤਰ੍ਹਾਂ ਦੀਆਂ ਇੱਦਾਂ ਫਸਲਾਂ ਨੇ ਜਿਹੜੀਆਂ ਐਜ਼ ਏ ਕਵਰ ਕ੍ਰੌਪ ਬੀਜੀਆਂ ਜਾ ਸਕਦੀਆਂ, ਪਰ ਆਮ ਤੌਰ ਤੇ ਇੱਥੇ ਕੈਲੀਫੋਰਨੀਆ ਦੇ ਹਿਸਾਬ ਨਾਲ ਤੁਸੀਂ ਸਿਆਲ 'ਚ ਇਹਨਾਂ ਨੂੰ ਬੀਜਦੇ ਜੇ। ਫਾਲ ਦੇ ਵਿੱਚ ਸੈਪਟੰਬਰ, ਅਕਤੂਬਰ, ਨਵੰਬਰ 'ਚ ਜਦੋਂ ਵੀ ਤੁਹਾਡਾ ਪਾਣੀ ਦਾ ਜਾਂ ਖੇਤ ਦਾ ਵੇਲ ਲੱਗਦਾ, ਜੇ ਪਾਣੀ ਮਿਲ ਜਾਂਦਾ ਕਿਸੇ ਤਰੀਕੇ ਵੀ, ਕਿਉਂਕਿ ਖੁਸ਼ਕੀ 'ਚ ਤਾਂ ਹੋਣੀਆਂ ਇਹਨਾਂ ਨੂੰ ਥੋੜ੍ਹੀ ਜਿਹੀ ਤਾਂ ਸਿੱਲ ਚਾਹੀਦੀ ਆ। ਸੋ ਜੇ ਕੋਈ ਮੀਂਹ ਪੈ ਜਾਂਦਾ ਅਕਤੂਬਰ ਜਾਂ ਨਵੰਬਰ 'ਚ ਤੇ ਮੀਂਹ ਤੋਂ ਜੇ ਪਤਾ ਵੀ ਪੈ ਜਾਣਾ ਤੇ ਭਾਵੇਂ ਪਹਿਲਾਂ ਬੀਜ ਦੋ ਉੱਤੇ ਮੀਂਹ ਪੈ ਜੇ, ਤੇ ਜਾਂ ਜਦੋਂ ਮੀਂਹ ਪਿਆ ਆ ਉਦੋਂ ਬਾਅਦ 'ਚ ਥੋੜ੍ਹੇ ਦਿਨਾਂ ਦੇ ਵਿੱਚ ਹੀ ਉਹਨੂੰ ਬੀਜ ਕੇ ਅਪਰੋਪਰੀਏਟ ਡੈਪਥ ਦੇ ਹਿਸਾਬ ਨਾਲ, ਤੇ ਫਿਰ ਜੇ ਬਾਅਦ 'ਚ ਛੇਤੀ ਮੀਂਹ ਪੈ ਜਾਂਦੇ ਆ ਤੇ ਉਹ ਕਵਰ ਕ੍ਰੌਪ ਤੁਹਾਡੀ ਕਾਫੀ ਬਾਇਓਮਾਸ ਪ੍ਰੋਡਿਊਸ ਕਰ ਜਾਂਦੀ ਆ। ਠੀਕ ਹੈ। ਤੇ ਉਹਦੇ ਨਾਲ ਇਹ ਆ ਕਿ ਜੇ ਉਹਨੂੰ ਤੁਸੀਂ ਮਲਚ ਕਰ ਦਿੰਦੇ ਜੇ ਜਾਂ ਮੋ ਡਾਊਨ ਕਰ ਦਿੰਦੇ ਜੇ, ਤੇ ਜੇ ਪਲਾਓ ਇਨ ਨਹੀਂ ਵੀ ਕਰਦੇ, ਤੁਹਾਡਾ ਟਿਲੇਜ ਸਿਸਟਮ ਆ, ਜਿੱਦਾਂ ਦਾ ਤੁਹਾਡਾ ਟਿਲੇਜ ਸਿਸਟਮ ਹੈ ਤੁਸੀਂ ਉਸ ਹਿਸਾਬ ਨਾਲ ਉਹਨੂੰ ਮੈਨੇਜ ਕਰ ਸਕਦੇ ਜੇ। ਉਹਨੂੰ ਤੁਸੀਂ ਵਾਹ ਵੀ ਸਕਦੇ ਜੇ ਵਿੱਚ, ਉਹਨੂੰ ਜੇ ਪੈਲੀ ਅਗਲੇ ਸਾਲ ਵਿਹਲੀ ਰਹਿਣੀ ਹੈ ਤਾਂ ਉਹਨੂੰ ਉੱਦਾਂ ਵੀ ਖੜਾ ਵੀ ਰਹਿਣ ਦਿੱਤਾ ਜਾ ਸਕਦਾ, ਜਾਂ ਉਹਨੂੰ ਰੋਲ ਵੀ ਕਰ ਸਕਦੇ ਜੇ, ਉਹਨੂੰ ਸ਼ਰੈਡ ਵੀ ਕਰ ਸਕਦੇ ਜੇ, ਹਰਬੀਸਾਈਡ ਨਾਲ ਉਹਨੂੰ ਬਰਨ ਡਾਊਨ ਵੀ ਕਰ ਸਕਦੇ ਜੇ। ਗੋਲ ਤੁਹਾਡਾ ਇਹ ਆ ਕਿ ਤੁਸੀਂ ਸਿਆਲ 'ਚ ਪੈਲੀ ਵਿਹਲੀ ਰੱਖਣ ਦੀ ਬਜਾਏ ਉਹਦੇ 'ਚ ਕੁਛ ਨਾ ਕੁਛ ਬੀਜ ਕੇ ਵੱਧ ਤੋਂ ਵੱਧ ਬਾਇਓਮਾਸ, ਪਲਾਂਟ ਬਾਇਓਮਾਸ ਇਕੱਠਾ ਕਰਨਾ, ਪੈਦਾ ਕਰਨਾ, ਤੇ ਮੁੜ ਕੇ ਉਹਨੂੰ ਸੋਇਲ ਦੇ ਵਿੱਚ ਜਾਂ ਉਹਦੇ ਉੱਤੇ ਰੱਖਣਾ, ਤਾਂ ਕਿ ਸੋਇਲ ਦੀ ਜਿਹੜੀ ਫਰਟੀਲਿਟੀ ਆ ਤੇ ਉਹਦਾ ਆਰਗੈਨਿਕ ਮੈਟਰ ਹੈ ਜਿਹੜਾ ਉਹ ਕੰਟੈਂਟ ਜਿਹੜਾ ਉਹ ਵਧੇ। ਸੋ ਜਦੋਂ ਕੋਈ ਤੁਹਾਨੂੰ ਅਪਰੋਚ ਕਰਦਾ ਹੈ ਕਵਰ ਕ੍ਰੌਪ ਦੇ ਲਈ, ਜਾਂ ਫਿਰ ਤੁਸੀਂ ਇੱਕ ਤਾਂ ਇਹ ਕਿ ਜਿਹੜੀ ਯੂਨੀਵਰਸਿਟੀ ਦੀ ਆਪਣੀ ਤੁਸੀਂ ਜ਼ਮੀਨ ਦੇ ਉੱਤੇ ਕਰਦੇ ਆ ਜਾਂ ਵੱਖ-ਵੱਖ ਫਾਰਮਰਸ ਦੇ ਜਿਹੜੇ ਰੈਂਚਸ ਦੇ ਉੱਤੇ ਵੀ ਇਹ ਪ੍ਰੋਜੈਕਟ ਚੱਲਦੇ ਆ ਤੁਹਾਡੇ ਨਾਲ? ਸਾਡਾ ਇੱਕ ਪ੍ਰੋਜੈਕਟ ਤਾਂ ਯੂਨੀਵਰਸਿਟੀ ਫਾਰਮ ਦੇ ਉੱਤੇ ਹੀ ਚੱਲ ਰਿਹਾ ਆ, ਪਰ ਇੱਕ ਪ੍ਰੋਜੈਕਟ ਜਿਹੜਾ ਉਹ ਹੁਣ ਇੱਕ ਕੋਲੈਬੋਰੇਟਿਵ ਪਿਸਟੈਸ਼ੀਓ ਗਰੋਵਰ ਦੇ ਨਾਲ ਚੱਲ ਰਿਹਾ, ਜਿੱਥੇ ਕਿ ਪਿਸਤਿਆਂ ਦੇ ਵਿੱਚ ਅਸੀਂ ਕੁਛ ਰੋਜ਼ ਜਿਹੜੀਆਂ ਆ ਉਹ ਕਵਰ ਕ੍ਰੌਪ ਉਹਨਾਂ 'ਚ ਲਗਾਈ ਹੈ, ਤੇ ਉਹਦਾ ਵੀ ਉੱਤੇ ਇੰਪੈਕਟ ਜਿਹੜਾ ਆ ਉਹ ਦੇਖਾਂਗੇ ਕਿ ਪਿਸਤਿਆਂ ਦੇ ਉੱਤੇ ਕਿਵੇਂ ਕਿੰਨਾ ਉਹਦਾ ਫਾਇਦਾ ਹੁੰਦਾ, ਕਿਸ ਤਰ੍ਹਾਂ ਦਾ ਉਹਨਾਂ ਨੂੰ ਫਾਇਦਾ ਹੁੰਦਾ। ਤੇ ਇਹ ਪ੍ਰੋਜੈਕਟ ਡਾਕਟਰ ਬਰਾੜ ਦੀ ਕੋਲੈਬੋਰੇਸ਼ਨ 'ਚ ਚੱਲ ਰਿਹਾ ਨਾਲ ਚੱਲ ਰਿਹਾ ਹੈਗਾ। ਸੋ ਕਦੋਂ ਜਿੱਦਾਂ ਤੁਸੀਂ ਕਿਹਾ ਵੀ ਕਾਫੀ ਇਹਦੀ ਮੌਸਮ ਦੇ ਉੱਤੇ ਡਿਪੈਂਡ ਕਰਦਾ, ਸੋ ਅਰਲੀ ਤੋਂ ਅਰਲੀ ਕਦੋਂ ਕਿ ਇਸ ਵਾਰ ਤੁਹਾਡਾ ਜਿਹੜਾ ਸ਼ੁਰੂ ਹੋ ਗਿਆ ਸੀ? ਸੋ ਅਕਤੂਬਰ ਗਿਵ ਐਂਡ ਟੇਕ, ਅਕਤੂਬਰ ਦੇ ਵਿੱਚ ਤੁਸੀਂ ਲਾ ਸਕਦੇ ਜੇ, ਨਵੰਬਰ ਵਿੱਚ ਵੀ ਬੀਜ ਸਕਦੇ ਜੇ। ਕਈ ਫਸਲਾਂ ਇੱਦਾਂ ਦੀਆਂ ਕਿ ਜਿਵੇਂ ਉਹ ਫਿਰ ਤੁਸੀਂ ਤੁਹਾਡੀ ਬਿਜਾਈ ਛੇਤੀ ਹੁੰਦੀ ਜਾਂਦੀ ਹੈ, ਡਿਲੇ ਹੁੰਦੀ ਜਾਂਦੀ ਹੈ, ਤਿਵੇਂ ਉਹਨਾਂ ਦਾ ਗਰੋਥ ਸਲੋ ਹੋ ਜਾਂਦਾ। ਉਹ ਕਈ ਸਪਰਿੰਗ ਦੇ ਵਿੱਚ ਕਵਰ ਅਪ ਕਰ ਜਾਂਦੇ ਨੇ, ਪਰ ਉਹਨਾਂ ਨੂੰ ਇੰਨਾ ਟਾਈਮ ਪੂਰਾ ਨਹੀਂ ਮਿਲਦਾ, ਸੋ ਇਸ ਕਰਕੇ ਬਾਇਓਮਾਸ ਇਹਨਾਂ ਨਹੀਂ ਬਣਾ ਸਕਦੇ। ਸੋ ਅਰਲੀ ਇਜ਼ ਬੈਟਰ। ਠੀਕ ਹੈ। ਸੋ ਡਾਕਟਰ ਰਿਆੜ, ਜਿਹੜੀ ਚੀਜ਼ ਆਪਾਂ ਕਵਰ ਕ੍ਰੌਪ ਦੇ ਲਈ ਜਿਹੜਾ ਉਹ ਦੇਖਦੇ ਹਾਂ ਇੱਥੇ, ਹੁਣ ਜਿੱਦਾਂ ਯੂਨੀਵਰਸਿਟੀ ਤੁਸੀਂ ਜਿਹੜੇ ਰਿਸਰਚ ਜਿਹੜੀ ਇਸ ਦੇ ਉੱਤੇ ਕਰ ਰਹੇ ਆ, ਕੀ ਇੱਥੇ ਬਹੁਤ ਰੁਝਾਨ ਘੱਟ ਹੈਗਾ ਕਵਰ ਕ੍ਰੌਪਸ ਨੂੰ ਜਿਹੜਾ ਉਹ ਲੈ ਕੇ? ਹਾਂਜੀ, ਕਾਫੀ ਇੱਥੇ ਜਿਹੜਾ ਕਿ ਨਹੀਂ ਸੋਇਲ ਹੈਲਥ ਤੇ ਸੋਇਲ ਮੈਨੇਜਮੈਂਟ ਵੱਲ ਕਨਵੈਨਸ਼ਨਲ ਅਪਰੋਚ ਜਿਹੜੀ ਉਹ ਜ਼ਿਆਦਾ ਫੋਲੋ ਕੀਤੀ ਜਾਂਦੀ ਹੈ। ਠੀਕ ਹੈ।
ਇੱਥੇ ਇੱਕ ਦੋ ਯੂਸੀ ਦੇ ਰਿਸਰਚਰਸ ਇਦਾਂ ਦੇ ਹੈਗੇ ਜਿਨ੍ਹਾਂ ਨੇ ਆਪਣਾ ਸਾਰਾ ਕਰੀਅਰ ਨੋ ਟਿਲ ਪਲਾਂਟਿੰਗ ਵਾਲੇ ਜਾਂ ਨੋ ਟਿਲ ਫਾਰਮਿੰਗ ਤੇ ਕੀਤਾ, ਪਰ ਉਸ ਹਿਸਾਬ ਨਾਲ ਉਹਦੀ ਅਡਾਪਸ਼ਨ ਜਿਹੜੀ ਹੈ ਕੈਲੀਫੋਰਨੀਆ ਦੇ ਵਿੱਚ ਬਹੁਤ ਘੱਟ ਹੈ। ਇਦਾਂ ਹੋਣਾ ਨਹੀਂ ਚਾਹੀਦਾ, ਇਹ ਵੱਧ ਹੋਣੀ ਚਾਹੀਦੀ ਹੈ ਕਿਉਂਕਿ ਉਹਦੇ ਕਾਫੀ ਫਾਇਦੇ ਨੇ। ਇਸੇ ਤਰ੍ਹਾਂ ਕਵਰ ਕ੍ਰੌਪਸ ਤੋਂ ਵੀ ਕਾਫੀ ਲੋਕ ਜਿਹੜੇ ਆਪਣੇ ਕਿਸਾਨ ਵੀਰ ਨੇ, ਭਾਵੇਂ ਉਹ ਪੰਜਾਬੀ ਫਾਰਮਰ ਨੇ ਜਾਂ ਨੇਟਿਵ ਨੇ ਇੱਥੋਂ ਦੇ ਜਾਂ ਗੋਰੇ ਫਾਰਮਰਸ ਨੇ, ਉਹ ਵੀ ਇਹ ਸੋਚਦੇ ਆ ਕਿ ਜਿਹੜਾ ਸਾਡਾ ਤਰੀਕਾ ਚੱਲ ਰਿਹਾ ਇਹਨੂੰ ਇਦਾਂ ਹੀ ਚੱਲਦਾ ਰਹਿਣ ਦੇਈਏ, ਰੂਟੀਨ ਨਾ ਭੰਗ ਹੋਵੇ, ਕੁਛ ਨਵਾਂ ਪੰਗਾ ਨਾ ਲਿਆ ਜਾਵੇ। ਪਰ ਰੈਸਟ ਆਫ ਦਾ ਕੰਟਰੀ ਦੇ ਵਿੱਚ ਖਾਸ ਕਰਕੇ ਈਸਟ ਕੋਸਟ ਤੇ ਕੋਈ ਵੀ ਫਸਲ ਅੱਜ ਕੱਲ ਕਨਵੈਨਸ਼ਨਲ ਟਿਲੇਜ ਨਾਲ ਨਹੀਂ ਬੀਜੀ ਜਾਂਦੀ। ਉੱਥੇ ਨੋ ਟਿਲ ਪਲਾਂਟਿੰਗ ਸਿਸਟਮ ਹੀ ਚੱਲ ਰਿਹਾ ਤੇ ਬੜਿਆਂ ਸਾਲਾਂ ਤੋਂ ਚੱਲ ਰਿਹਾ। ਉਹਨਾਂ ਦੇ ਆਪਣੇ ਰੀਜ਼ਨਸ ਹੈ ਜਿਹਦੇ ਕਰਕੇ ਉਹ ਚੱਲ ਰਿਹਾ। ਇੱਥੇ ਇੱਕ ਹੋਰ ਵੱਖਰਾ ਰੀਜ਼ਨ ਹੈ ਕਿ ਇੱਥੇ ਇਨਹੈਰੈਂਟਲੀ ਸੋਇਲ ਦਾ ਜਿਹੜਾ ਆਰਗੈਨਿਕ ਮੈਟਰ ਕੰਟੈਂਟ ਹੈ ਉਹ ਬਹੁਤ ਘੱਟ ਆ ਤੇ ਉਹਦਾ ਡੀਕੰਪੋਜੀਸ਼ਨ ਰੇਟ ਵੀ ਇੱਥੇ ਬਹੁਤ ਜ਼ਿਆਦਾ ਆ। ਸੋ ਜੇ ਆਪਾਂ ਕੋਈ ਵੀ ਰੂੜੀ ਜਾਂ ਖਾਦ ਆਰਗੈਨਿਕ ਜਾਂ ਜੈਵਿਕ ਖਾਦ ਪਾਉਣੇ ਵੀ ਆ, ਉਹ ਬਹੁਤ ਛੇਤੀ ਡੀਕੰਪੋਜ਼ ਹੋ ਜਾਂਦੀ ਆ ਤੇ ਰੈਜ਼ੀਡਿਊ ਬਿਲਡ ਅਪ ਨਹੀਂ ਹੁੰਦਾ। ਸੋ ਕਵਰ ਕ੍ਰੌਪਸ ਇੱਕ ਸੌਖਾ ਤਰੀਕਾ ਨੇ ਜਿਹੜਾ ਜਿਹਦੇ ਨਾਲ ਆਪਾਂ ਇਹ ਆਰਗੈਨਿਕ ਰੈਜ਼ੀਡਿਊ ਜਿਹੜਾ ਹੌਲੀ ਹੌਲੀ ਬਿਲਡ ਕਰਕੇ ਸੋਇਲ ਦੀ ਜਿਹੜੀ ਮਿੱਟੀ ਦੀ ਉਪਜਾਊ ਸ਼ਕਤੀ ਆ ਉਹ ਵੀ ਵਧਾ ਸਕਦੇ ਆ ਤੇ ਨਾਲ ਹੀ ਜਿਹੜੀ ਇਹਦੀ ਪਾਣੀ ਸੋਖਣ ਦੀ ਸਮਰੱਥਾ ਆ ਉਹ ਵਧਾ ਸਕਦੇ ਆ। ਸੋ ਜਿਹੜਾ ਰੇਤਲੀ ਜ਼ਮੀਨ ਹੈ ਉਹ 'ਚੋਂ ਪਾਣੀ ਬਹੁਤ ਜਲਦੀ ਜੀਰ ਜਾਂਦਾ। ਰੇਤਲੀ ਜ਼ਮੀਨ 'ਚ ਕਵਰ ਕ੍ਰੌਪ ਉਗਾਓਗੇ ਜਾਂ ਰੂੜੀ ਪਾਵਾਂਗੇ ਤੇ ਉਹਦੀ ਵਾਟਰ ਹੋਲਡਿੰਗ ਕੈਪੈਸਿਟੀ ਇੰਪਰੂਵ ਹੋ ਜਾਂਦੀ ਆ। ਚੀਕਣੀਆਂ ਮਿੱਟੀਆਂ ਜਿਹੜੀਆਂ ਨੇ, ਕਲੇ ਸੋਇਲ, ਹੈਵੀ ਕਲੇ ਸੋਇਲਸ, ਉਹਨਾਂ 'ਚੋਂ ਪਾਣੀ ਜੀਰਦਾ ਹੀ ਨਹੀਂ। ਉੱਥੇ ਵਾਟਰ ਲੌਗਿੰਗ ਕਰਕੇ ਬੂਟਿਆਂ ਨੂੰ ਨੁਕਸਾਨ ਹੁੰਦਾ। ਉਹ 'ਚ ਜੇ ਆਪਾਂ ਰੂੜੀ ਪਾਉਂਦੇ ਆ ਤੇ ਉਹਦੀ ਏਰੇਸ਼ਨ ਇੰਪਰੂਵ ਹੋ ਜਾਂਦੀ ਆ, ਉਹ 'ਚ ਜੜ੍ਹਾਂ ਨੂੰ ਹਵਾ ਸੌਖੀ ਮਿਲ ਜਾਂਦੀ ਆ। ਸੋ ਹਰ ਤਰ੍ਹਾਂ ਦੀ ਫਸਲ ਦੇ ਵਿੱਚ ਹੀ ਕਵਰ ਕ੍ਰੌਪ ਬੀਜਣ ਦਾ ਜਾਂ ਰੂੜੀ ਪਾਉਣ ਦਾ ਫਾਇਦਾ ਆ। ਸੋ ਹੁਣ ਜਦੋਂ ਤੁਸੀਂ ਡਾਕਟਰ ਰਿਆੜ ਕਵਰ ਕ੍ਰੌਪ ਦੇ ਲਈ ਕੋਈ ਜਿਹੜਾ ਲਾਉਣਾ ਆ, ਉਹ ਕਰਨਾ ਆ, ਪਹਿਲਾਂ ਉਹਦੇ ਲਈ ਸੋਇਲ ਟੈਸਟ ਕੀਤਾ ਜਾਂਦਾ ਵੀ ਕਿਹੜੀ ਚੀਜ਼ ਦੀ ਘਾਟ ਵਾਧ ਆ, ਫਿਰ ਉਸ ਹਿਸਾਬ ਦੇ ਨਾਲ ਵੀ ਉੱਦਾਂ ਦੀਆਂ ਚੀਜ਼ਾਂ ਕਵਰ ਕ੍ਰੌਪ ਦੇ ਵਿੱਚ ਲਾਏ ਜਾਂਦੇ ਆ, ਜਾਂ ਇੱਕ ਜਿੱਦਾਂ ਕਹਿ ਲਓ ਵੀ ਕਨਵੈਨਸ਼ਨਲ ਮੈਥਡ ਆ ਵੀ ਕਵਰ ਕ੍ਰੌਪ ਦੇ ਬਸ ਇਹੀ ਵੀ ਆ ਤੇ ਹਰ ਜਗ੍ਹਾ ਉਹੀ ਲਾ ਦਿੱਤਾ ਜਾਂਦਾ? ਨਹੀਂ, ਕਵਰ ਕ੍ਰੌਪ 'ਚ ਬਹੁਤ ਸਾਰੀਆਂ ਆਪਸ਼ਨਸ ਨੇ ਤੇ ਇਹਨੂੰ ਤੁਸੀਂ ਆਪਣੀ ਲੋੜ ਮੁਤਾਬਕ ਟਵੀਕ ਵੀ ਕਰ ਸਕਦੇ ਜੇ। ਜੇ ਤੁਹਾਡਾ ਗੋਲ ਹੈਗਾ ਕਿ ਤੁਸੀਂ ਅਗਲੀ ਫਸਲ ਨਾਈਟ੍ਰੋਜਨ ਹੈਵੀ ਲਾਉਣੀ ਹੈ, ਜਿਵੇਂ ਬਹੁਤ ਸਾਰੀ ਨਾਈਟ੍ਰੋਜਨ ਚੁੱਕਣੀ ਹੈ, ਜਿੱਦਾਂ ਕਾਰਨ ਆ, ਸਾਈਲੇਜ ਕਾਰਨ ਜਿੱਦਾਂ ਇੱਥੇ ਗਰੋ ਕਰਦੇ। ਸੋ ਜੇ ਤੁਸੀਂ ਉਹਦੇ ਕਰਕੇ ਵਿੰਟਰ 'ਚ ਕਵਰ ਕ੍ਰੌਪ ਬੀਜਣੀ ਤੇ ਤੁਸੀਂ ਲੈਗਿਊਮ ਕਵਰ ਕ੍ਰੌਪ ਉਗਾਓ ਜਿਹੜੀ ਕਾਫੀ ਸਾਰਾ ਬਾਇਓਮਾਸ ਤੇ ਕਾਫੀ ਸਾਰੀ ਨਾਈਟ੍ਰੋਜਨ ਹਵਾ 'ਚੋਂ ਪੁੱਲ ਕਰੇ, ਤਾਂ ਕਿ ਉਹ ਅਗਲੀ ਫਸਲ 'ਚ ਨਾਈਟ੍ਰੋਜਨ ਬਜਟ 'ਚ ਉਹਦੀ ਨਾਈਟ੍ਰੋਜਨ ਐਡ ਹੋ ਜੇ, ਤੁਹਾਨੂੰ ਖਾਦ ਘੱਟ ਪਾਉਣੀ ਪਵੇ। ਸੋ ਅੱਜ ਕੱਲ੍ਹ ਜਿੱਦਾਂ ਹੁਣ ਨਾਈਟ੍ਰੋਜਨ ਖਾਦ ਦੇ ਪ੍ਰਾਈਸਿਸ ਬਹੁਤ ਹਾਈ ਹੋਏ ਆ। ਸੋ ਜੇ ਤੁਹਾਨੂੰ ਕਵਰ ਕ੍ਰੌਪ ਬੀਜ ਕੇ ਕੁਛ ਉਹਦਾ 10%, 50%, 15% ਡਿਪੈਂਡਿੰਗ ਔਨ ਦਾ ਕ੍ਰੌਪ, ਕਵਰ ਕ੍ਰੌਪ ਪਲੱਸ ਉਹਦੀ ਜਿਹੜੀ ਅਗਲੀ ਕ੍ਰੌਪ ਹੈ, ਵੀ ਅਗਲੀ ਕ੍ਰੌਪ ਨੂੰ ਚਾਹੀਦੀ ਕਿੰਨੀ ਹੈ ਤੇ ਕਵਰ ਕ੍ਰੌਪ ਨੇ ਪੁੱਲ ਕਿੰਨੀ ਕੀਤੀ ਆ, ਉਹਦਾ ਜਿਹੜਾ ਡਿਫਰੈਂਸ ਆ ਉਹ ਤੁਹਾਨੂੰ ਖਾਦ ਜਿਹੜੀ ਆ ਕੈਮੀਕਲ ਖਾਦ ਉਹ ਨਹੀਂ ਪਾਉਣੀ ਪਊਗੀ, ਉਹ ਤੁਹਾਡੇ ਪੈਸੇ ਸਿੱਧੇ ਸਿੱਧੇ ਬਚ ਜਾਣੇ। ਸੋ ਇੱਕ ਤੇ ਇਹ ਪਰਪਸ ਹੋ ਗਿਆ। ਦੂਜਾ ਆ ਕਈ ਕਵਰ ਕ੍ਰੌਪਸ ਜਿਹੜੀਆਂ ਉਹ ਸਮੋਥਰਿੰਗ ਇਫੈਕਟ ਹੈਗਾ ਉਹਨਾਂ ਦਾ ਵੀਡਸ ਦੇ ਉੱਤੇ, ਸੋ ਵੀਡ ਮੈਨੇਜਮੈਂਟ ਵਾਸਤੇ ਵੀ ਤੁਸੀਂ ਯੂਜ਼ ਕਰ ਸਕਦੇ ਜੇ। ਕਈ ਜਿਹੜੀਆਂ ਆ ਉਹ ਡਿਜ਼ੀਜ਼ਸ ਨੂੰ ਸਪਰੈਸ ਕਰਦੀਆਂ ਆ, ਕਈ ਨੀਮੈਟੋਡਸ ਨੂੰ ਸਪਰੈਸ ਕਰਦੀਆਂ ਆ। ਸੋ ਜਿੱਥੇ ਨੀਮੈਟੋਡ ਦੀ ਪ੍ਰੋਬਲਮ ਹੈ ਉੱਥੇ ਤੁਸੀਂ ਉਦਾਂ ਦੀ ਸਪੈਸੀਫਿਕ ਕਵਰ ਕ੍ਰੌਪ ਬੀਜ ਸਕਦੇ ਜੇ ਜਿਹੜੀ ਕਿ ਨੀਮੈਟੋਡ ਪਾਪੂਲੇਸ਼ਨ ਨੂੰ ਘਟਾਏਗੀ। ਸੋ ਕਾਫੀ ਸਾਰੇ ਹੈ, ਤੁਸੀਂ ਗ੍ਰਾਸਸ ਬੀਜ ਸਕਦੇ ਜੇ, ਉਹਨਾਂ ਦਾ ਵੱਖਰਾ ਪਰਪਸ ਆ। ਜੇ ਲੈਗਿਊਮਸ ਬੀਜੇ ਉਹਨਾਂ ਦਾ ਵੱਖਰਾ ਪਰਪਸ ਆ। ਕਈ ਵਾਰੀ ਕਵਰ ਕ੍ਰੌਪਸ ਵਾਈਲਡ ਲਾਈਫ ਨੂੰ ਕੰਟਰੋਲ ਕਰਨ ਵਾਸਤੇ ਜਾਂ ਕਈ ਤਰ੍ਹਾਂ ਦੀ ਵਾਈਲਡ ਲਾਈਫ ਨੂੰ ਪ੍ਰਮੋਟ ਕਰਨ ਵਾਸਤੇ ਵੀ ਬੀਜਦੇ। ਸੋ ਇਹ ਹਰ ਇੱਕ ਫਾਰਮਰ ਵਾਸਤੇ ਉਹਨਾਂ ਦੇ ਗੋਲ ਦੇ ਹਿਸਾਬ ਨਾਲ ਇਹਨੂੰ ਟਵੀਕ ਕੀਤਾ ਜਾ ਸਕਦਾ। ਜੇ ਕਿਸੇ ਦਾ ਕੋਈ ਵੀ ਗੋਲ ਨਹੀਂ ਹੈ ਤਾਂ ਸਿਰਫ ਸੋਇਲ ਹੈਲਥ ਗੋਲ ਨੂੰ ਲੈ ਕੇ ਕੋਈ ਵੀ ਲੈਗਿਊਮ ਤੇ ਕੋਈ ਵੀ ਗ੍ਰਾਸ ਦਾ ਮਿਕਸ ਜਿਹੜਾ ਜਾਂ ਕੋਈ ਕੱਲੀ ਵੀ ਲੈਗਿਊਮ ਆ ਉਹ ਬੀਜ ਸਕਦੇ ਨੇ ਤੇ ਉਹਦੇ ਨਾਲ ਉਹਨਾਂ ਦੀ ਨਾਈਟ੍ਰੋਜਨ ਜਿਹੜੀ ਆ ਉਹ ਐਡ ਹੋਊਗੀ, ਕਵਰ ਐਡ ਹੋਊਗਾ, ਬਾਇਓਮਾਸ ਐਡ ਹੋਊਗਾ, ਮਿੱਟੀ ਦੀ ਜਿਹੜੀ ਆ ਸਿਹਤ ਆ ਤੇ ਪਾਣੀ ਸੋਖਣ ਦੀ ਸਮਰੱਥਾ ਹੈ ਉਹ ਇੰਪਰੂਵ ਹੋਊਗੀ। ਸੋ ਹੁਣ ਜਦੋਂ ਤੁਸੀਂ ਲਗਾਤਾਰ ਦੂਸਰੇ ਸਾਲ ਦੇ ਵਿੱਚ ਤੁਹਾਡੀ ਹੁਣ ਰਿਸਰਚ ਚੱਲ ਰਹੀ ਆ, ਵੱਖ-ਵੱਖ ਜਿਹੜੇ ਪ੍ਰੋਜੈਕਟ ਤੁਹਾਡੇ ਚੱਲਦੇ ਰਹਿੰਦੇ ਆ, ਜਦੋਂ ਹੁਣ ਕੋਈ ਫਾਰਮਰ ਆ ਕੇ ਪੁੱਛਦਾ ਆ ਫਿਰ ਉਹਨਾਂ ਦੇ ਲਈ ਕਿੱਦਾਂ ਉੱਥੇ ਫਿਰ ਉਹਨਾਂ ਦੇ ਖੇਤ ਜਾ ਕੇ ਟੈਸਟ ਕਰਕੇ ਸਲਾਹ ਕਰਕੇ ਫਿਰ ਕਿੱਦਾਂ ਤੁਸੀਂ ਉਹ ਜਿਹੜੇ ਟਵੀਕਸ ਆ ਕਸਟਮਾਈਜ਼ ਕਿੱਦਾਂ ਕੀਤਾ ਜਾਂਦਾ ਹੈ? ਸੋ ਇਹ ਕੋਈ ਵੀ ਜਿਹੜੀ ਕਵਰ ਕ੍ਰੌਪਿੰਗ ਜੇ ਕਿਸੇ ਫਾਰਮਰ ਨੇ ਆਪਣੇ ਫੀਲਡ 'ਚ ਅਪਣਾਉਣੀ ਆ, ਉਹਦੇ ਵਾਸਤੇ ਯੂਸੀ ਕੋਆਪਰੇਟਿਵ ਐਕਸਟੈਂਸ਼ਨ ਵਾਲਿਆਂ ਨਾਲ ਰਾਬਤਾ ਕਾਇਮ ਕਰ ਸਕਦੇ, ਉਹਨਾਂ ਤੋਂ ਪੁੱਛ ਸਕਦੇ ਆ। ਠੀਕ ਹੈ। ਕਿਸੇ ਸੀਡ ਕੰਪਨੀ ਤੋਂ ਪੁੱਛ ਸਕਦੇ ਆ, ਜਿਨ੍ਹਾਂ ਕੋਲੋਂ ਵੀ ਉਹ ਬਾਕੀ ਕੋਈ ਹੋਰ ਸੀਡ ਬਾਏ ਕਰਦੇ ਉਹਨਾਂ ਨੂੰ ਪੁੱਛ ਲੈਣ ਵੀ ਕਵਰ ਕ੍ਰੌਪ ਦਾ ਸੀਡ ਆ
ਇੰਟਰਨੈਟ ਤੋਂ ਪੜ੍ਹ ਸਕਦੇ ਆ। ਮੇਰੀ ਹੁਣ ਕਿਉਂਕਿ ਕੋਈ ਇਦਾਂ ਦੀ ਰਿਸਪੌਂਸਿਬਿਲਿਟੀ ਹੈ ਨਹੀਂ ਜਿਹਦੇ ਵਿੱਚ ਮੇਰੀ ਸਿੱਧੀ ਫਾਰਮਰਸ ਨਾਲ ਇਦਾਂ ਦੀ ਡੀਲਿੰਗ ਗੱਲਬਾਤ ਹੋਵੇ, ਪਰ ਜੇ ਮੰਨ ਲਓ ਮੈਨੂੰ ਕੋਈ ਪੁੱਛੂਗਾ ਤਾਂ ਮੈਨੂੰ ਜਿੰਨਾ ਕੁ ਪਤਾ ਉਹਨਾਂ ਕੁ ਮੈਂ ਦੱਸੂਗਾ, ਨਾ ਤਾਂ ਮੈਂ ਕਰਦਾ ਨਹੀਂ। ਤੇ ਬਾਕੀ ਸਾਡੀ ਕੋਸ਼ਿਸ਼ ਇਹ ਆ ਕਿ ਅਸੀਂ ਸ਼ਾਇਦ ਇੱਕ ਫੀਲਡ ਡੇ ਵੀ ਕਰੀਏ ਆਪਣੇ ਕੈਂਪਸ ਦੇ ਉੱਤੇ। ਠੀਕ ਹੈ। ਤੇ ਉਹਦੇ ਨਾਲ ਜਿਹੜੇ ਲੋਕਲ ਫ੍ਰੈਜ਼ਨੋ ਏਰੀਏ ਦੇ ਗਰੋਅਰਸ ਆ ਉਹ ਘੱਟੋ ਘੱਟ ਆਣ ਕੇ ਦੇਖ ਸਕਦੇ ਆ ਵੀ ਕਿੱਦਾਂ ਦੀਆਂ ਕਵਰ ਕ੍ਰਾਪਸ ਬੀਜੀਆਂ, ਕਿਵੇਂ ਉਹਨਾਂ ਦਾ ਵਾਧਾ ਹੋਇਆ, ਕੀ ਉਹਨਾਂ ਦਾ ਫਾਇਦਾ ਹੋਊਗਾ ਮਿੱਟੀ ਦੇ ਵਿੱਚ ਆਉਂਦੇ ਸਮੇਂ ਦੇ ਵਿੱਚ। ਜੀ, ਸੋ ਇਸ ਟਾਈਮ ਤੁਸੀਂ ਆਪਾਂ ਦੇਖਦੇ ਹਾਂ ਵੀ ਕਿਤੇ ਨਾ ਕਿਤੇ ਇਹ ਇੱਕ ਬ੍ਰਿਜ ਹੈਗਾ, ਇਹ ਗੈਪ ਹੈਗਾ ਜਿਹੜਾ ਅਜੇ ਕਾਫੀ ਫਾਰਮਰਸ ਨੂੰ ਅਜੇ ਪਤਾ ਨਹੀਂ ਹੈ ਕਵਰ ਕ੍ਰਾਪ ਦੇ ਉਹਦੇ ਫਾਇਦੇ ਜਾਂ ਕਿੱਦਾਂ ਆ। ਸੋ ਤੁਸੀਂ ਤਾਂ ਚਲੋ ਉਸ ਨੂੰ ਟਰਾਈ ਕਰ ਰਹੇ ਹੋ, ਉਸ ਕਵਰ ਨੂੰ, ਗੈਪ ਨੂੰ ਜਿਹੜਾ ਉਹ ਕਵਰ ਕਰਨ ਦੇ ਲਈ। ਇਹ ਤੁਹਾਨੂੰ ਕੀ ਲੱਗਦਾ ਕਮੀ ਪੇਸ਼ੀ ਕਿੱਥੇ ਕਿ ਜਿਹੜੀ ਇਸ ਦੇ ਵਿੱਚ ਜਿਹੜੀ ਉਹ ਰਹਿ ਜਾਂਦੀ ਵੀ ਜਿੱਥੇ ਕਿਸੇ ਦਾ 10-20% ਵੀ ਫਰਟੀਲਾਈਜ਼ਰ ਦਾ ਖਰਚਾ ਬਚਦਾ, ਐਪਲੀਕੇਸ਼ਨ ਤੇ ਬਚਦਾ, ਖਰੀਦਣ ਤੇ ਬਚਦਾ, ਡੀਜ਼ਲ ਦਾ ਬਚਦਾ, ਕਈ ਕੁਛ ਬਚਦਾ, ਉਹ ਗੈਪ ਤੁਹਾਨੂੰ ਕੀ ਲੱਗਦਾ ਕਿੱਥੇ ਰਹਿ ਜਾਂਦਾ ਹੈ? ਇਹਦੇ ਬਾਰੇ ਮੈਂ ਪੂਰਾ ਤਾਂ ਨਹੀਂ ਦੱਸ ਸਕਦਾ ਵੀ ਗੈਪ ਕਿੱਥੇ, ਕਿਉਂਕਿ ਮੈਨੂੰ ਵੀ ਸਾਰੀਆਂ ਚੀਜ਼ਾਂ ਬਾਰੇ ਨਹੀਂ ਪਤਾ। ਪਰ ਐਕਸਟੈਂਸ਼ਨ ਜਿਹੜੀ ਏਜੰਸੀਜ਼ ਹੈ ਜਿੱਦਾਂ UC ਕੋਆਪਰੇਟਿਵ ਐਕਸਟੈਂਸ਼ਨ, ਉਹਨਾਂ ਕੋਲ ਬਹੁਤ ਸਾਰੇ ਰਿਸੋਰਸਿਸ ਹੈਗੇ ਆ। ਹੋ ਸਕਦਾ ਕਿਤੇ ਗੈਪ ਲੈਂਗੁਏਜ ਦਾ ਬੈਰੀਅਰ ਹੋਵੇ, ਹੋ ਸਕਦਾ ਕਿਤੇ ਗੈਪ ਥੋੜੀ ਜਿਹੀ ਉਦਮ ਦੀ ਕਮੀ ਹੋਵੇ, ਜਾਂ ਥੋੜਾ ਜਿਹੇ ਆਪਣੇ ਕਨਵੈਨਸ਼ਨਲ ਤਰੀਕੇ ਨੂੰ ਹੀ ਫੋਲੋ ਕਰਨ ਬਾਰੇ ਹੋਵੇ ਵੀ ਨਵਾਂ ਪੰਗਾ ਆ, ਕੀ ਲੈਣ ਦੀ ਲੋੜ ਹੈ, ਸਾਰਾ ਕੁਝ ਚੱਲੀ ਤਾਂ ਜਾ ਰਿਹਾ, ਜੇ ਠੀਕ ਚੱਲ ਰਿਹਾ ਤੇ ਕੁਝ ਬਦਲਣ ਦੀ ਕੀ ਲੋੜ ਆ। ਪਰ ਗਰੋਅਰਸ ਨੂੰ ਇਹ ਚਾਹੀਦਾ ਆ ਕਿ ਥੋੜੇ ਤੇ ਵੀ, ਭਾਵੇਂ ਅੱਧੇ ਕਿੱਲੇ 'ਚ, ਭਾਵੇਂ 2 ਰੋਜ਼ ਦੇ ਵਿੱਚ ਵੀ ਟਰਾਈ ਕਰਕੇ ਦੇਖਣ ਵੀ ਉਹਨਾਂ ਦੇ ਸਿਸਟਮ 'ਚ ਕਿਵੇਂ ਵਰਕ ਕਰਦਾ ਆ। ਲਿਟਰੇਚਰ ਬਹੁਤ ਆ ਜਿਹਦੇ ਤੋਂ ਤੁਹਾਨੂੰ ਉਹਨਾਂ ਨੂੰ ਜਾਣਕਾਰੀ ਮਿਲ ਸਕਦੀ ਆ ਕਿ ਇਹਦੇ ਕੀ ਫਾਇਦੇ ਨੇ, ਜਾਂ ਕਿੱਥੇ ਇਹਨੂੰ ਜਾਂ ਕਿੱਦਾਂ ਮੈਨੇਜ ਕਰਨਾ ਆ। ਇਹਦਾ ਨੁਕਸਾਨ ਕੋਈ ਨਹੀਂਗਾ। ਹੁਣ ਨਹੀਂ ਤਾਂ ਸਾਗ ਮੂਲੀਆਂ ਦਾ ਖਾਵਾਂਗੇ, ਉਹ ਵੀ ਇੱਕ ਫਾਇਦਾ ਹੈਗਾ, ਪਰ ਜੇ ਤੁਸੀਂ ਬੀਜਿਆ ਹੋਵੇ ਤੇ। ਜੇ ਹੁਣ ਜੌਂ ਬੀਜੇ ਤੇ ਫਿਰ ਤੁਸੀਂ ਸਾਗ ਤਾਂ ਉੱਥੋਂ ਖਾ ਨਹੀਂ ਸਕਦੇ। ਜੇ ਫਾਵਾ ਬੀਨ ਬੀਜਿਆ ਤੇ ਉਹਦੀਆਂ ਫਲੀਆਂ ਜ਼ਰੂਰ ਖਾ ਸਕਦੇ ਜੇ ਮਟਰ ਆ ਤਾਂ, ਤੇ ਜੇ ਰਵਾੜੀ ਆ ਤੇ ਫਿਰ ਉਹ ਤੇ ਮਿੱਟੀ 'ਚ ਉਹਦਾ ਫਾਇਦਾ ਹੋਊਗਾ, ਉਹਦਾ ਸਾਨੂੰ ਕੋਈ ਫਾਇਦਾ ਨਹੀਂ ਹੋਣਾ। ਸੋ ਇਹ ਫਸਲ ਦੇ ਉੱਤੇ ਡਿਪੈਂਡ ਕਰਦਾ। ਪਰ ਸਾਰੇ ਗਰੋਅਰਸ ਜਿੰਨੇ ਵੀ ਹੈਗੇ ਆ ਆਪਣੇ ਇੱਥੇ ਸੈਂਟਰਲ ਵੈਲੀ ਦੇ ਵਿੱਚ, ਜੇ ਉਹ ਆਰਚਰਡਸ ਆ ਤਾਂ ਖਾਸ ਕਰਕੇ ਅੰਗੂਰਾਂ, ਗ੍ਰੇਪ ਵਾਲੇ ਜਿਹੜੇ ਆ, ਕਈ ਫਾਰਮਰ ਵਿਨਿਯਰਡਸ ਦੇ ਵਿੱਚ ਉਹਨਾਂ ਨੇ ਟਰਾਈ ਕੀਤਾ ਤੇ ਉਹਨਾਂ ਨੂੰ ਬਹੁਤ ਵਧੀਆ ਰਿਜ਼ਲਟ ਮਿਲੇ ਆ। ਆਮੰਡਸ ਵਾਲੇ ਥੋੜੇ ਜਿਹੇ ਝੱਕਦੇ ਆ ਕਿ ਸਾਡੀ ਹਾਰਵੈਸਟ ਦੇ ਵਿੱਚ ਇੰਟਰਫੇਅਰ ਕਰਦਾ ਆ। ਪਿਸਟੈਸ਼ੀਓ ਵਾਲਿਆਂ ਨੂੰ ਵੀ ਉਹਨਾਂ ਨੂੰ ਕਿਉਂ ਲੱਗਦਾ ਇਦਾਂ ਵੀ ਜਦੋਂ ਥੱਲੋਂ ਜਦੋਂ ਵੈਕਿਊਮ ਕਰਦੇ ਉਦੋਂ ਉਹਨਾਂ ਨੂੰ ਪ੍ਰੋਬਲਮ ਆਉਂਦੀ ਹੈ ਹਾਰਵੈਸਟਿੰਗ ਦੇ ਦੌਰਾਨ? ਇਹੋ ਤਾਂ ਮੈਨੂੰ ਸਮਝ ਨਹੀਂ ਆਉਂਦਾ ਕਿ ਮੈਂ ਜਿੰਨੀ ਇੱਥੇ ਹਾਰਵੈਸਟਿੰਗ ਦੇਖੀ ਆ, ਸ਼ੇਕ ਐਂਡਸ ਵੀ ਪਹਿਲਾਂ ਪੱਧਰਾ ਕੀਤਾ ਆ ਕ੍ਰਿਕਟ ਦੀ ਪਿੱਚ ਵਾਂਗੂ, ਤੇ ਤਾਂ ਵੀ ਘੱਟਾ ਇੰਨਾ ਉੱਡਦਾ ਆ, ਇੰਨੀਆਂ ਵਿੱਚ ਰੈਜ਼ੀਡਿਊ, ਉਹਦੀਆਂ ਟਾਹਣੀਆਂ, ਛਿਟੀਆਂ, ਜੜਾਂ, ਜੋ ਵੀ ਆਉਂਦਾ। ਉੱਥੇ ਜੇ 4 ਤੀਲੇ ਜੌਆਂ ਦੇ ਸੁੱਕੇ ਦੇ ਆ ਜਾਣਗੇ ਤੇ ਉਹ ਵੀ ਉਹਨਾਂ ਨੂੰ ਕੀ ਕਹਿੰਦੇ ਆ। ਉਦਾਂ ਵੀ ਇੱਥੇ ਜਦੋਂ ਕਵਰ ਕ੍ਰਾਪ ਮਾਰਚ ਦੇ ਵਿੱਚ ਜਦੋਂ ਤੁਸੀਂ ਟਰਮੀਨੇਟ ਕਰ ਦਿੱਤੀ, ਮੂਵ ਕਰ ਦਿੱਤੀ ਜਾਂ ਰੋਲ ਕਰ ਦਿੱਤੀ, ਜਿੰਨਾ ਕੁ ਪਾਣੀ ਲੱਗਣਾ ਹੈ, ਜਿੰਨਾ ਕੁ ਸੇਲ ਉੱਚ ਹੋਈ ਹੁੰਦੀ ਆ, ਉਹ ਜੂਨ ਜੁਲਾਈ ਤੱਕ ਇੰਨੀ ਗਰਮੀ ਨਾਲ ਤਾਂ ਉਦਾਂ ਹੀ ਉਗਲ ਜਾਂਦਾ। ਉਹਨੂੰ ਮਾੜਾ ਜਿਹਾ ਰੋਲ ਕਰੋ ਤੇ ਮਿੱਟੀ ਨਾਲ ਟੱਚ ਹੋ ਗਿਆ, ਮਿੱਟੀ ਦੇ ਵਿੱਚ ਦੱਬਿਆ ਗਿਆ, ਥੋੜਾ ਜਿਹਾ ਵੀ ਦੱਬਿਆ ਗਿਆ, ਬਾਕੀ ਸੋਇਲ ਮਾਈਕਰੋਬਸ ਨੇ ਉਹਨੂੰ ਡੀਕੰਪੋਜ਼ ਕਰ ਦੇਣਾ ਆ। ਫਿਰ ਤਾਂ ਉਹਦਾ ਤਾਂ ਪਤਾ ਵੀ ਨਹੀਂ ਲੱਗਦਾ ਵੀ ਉਹ ਹੈਗਾ ਸੀਗਾ ਕਿ ਨਹੀਂ। ਸਾਡੇ ਆਪਣੇ ਟਰਾਇਲ 'ਚ ਅਸੀਂ ਇਦਾਂ ਹੀ ਕੀਤਾ। ਅਸੀਂ ਮਾਰਚ ਦੇ ਵਿੱਚ ਉਹਨੂੰ ਸ਼ਰੈਡ ਕਰਤਾ, ਮੋਹ ਕਰ ਦਿੱਤਾ, ਬਹੁਤ ਬਰੀਕ ਉੱਤੇ ਰਿਹਾ, ਕੁਛ ਨਹੀਂ ਕੀਤਾ। ਮੁੜ ਕੇ ਮੱਕੀ ਬੀਜੀ, ਸਾਈਲੇਜ ਕਾਰਨ, ਸਟ੍ਰਿਪ ਟਿਲ ਰਿਗ ਦੇ ਨਾਲ, ਤੇ ਜਦੋਂ ਤੱਕ ਉਹ ਮੱਕੀ ਅਸੀਂ ਹਾਰਵੈਸਟ ਕੀਤੀ, ਥੱਲੇ ਕੁਛ ਨਹੀਂ ਪਤਾ ਲੱਗਦਾ, ਸਾਰਾ ਰੈਜ਼ੀਡਿਊ ਜਿਹੜਾ ਆ ਉਹ ਡੀਕੰਪੋਜ਼ ਹੋ ਗਿਆ, ਪ੍ਰੋਵਾਈਡਡ ਅਸੀਂ ਸਪ੍ਰਿੰਕਲਰਸ ਨਾਲ ਪਾਣੀ ਦਿੰਦੇ ਰਹੇ। ਸੋ ਜੇ ਪਾਣੀ ਲੱਗਦਾ, ਜਿੱਥੇ ਪਾਣੀ ਲੱਗੂਗਾ ਤੇ ਉਹ ਡੀਕੰਪੋਜ਼ ਹੋ ਜਾਣਾ। ਜੇ ਮੰਨ ਲਓ ਆਮੰਡ ਗਰੋਅਰ ਆ ਕੋਈ, ਜੇ ਉਹਨੂੰ ਮੋਹ ਕਰਨ ਤੋਂ ਬਾਅਦ 'ਚ ਮੀਂਹ ਪੈ ਗਿਆ, ਉਹਨੂੰ ਪਾਣੀ ਮਿਲ ਗਿਆ, ਉਹਨੇ ਤੱਕ ਜੁਲਾਈ ਤੱਕ ਤਾਂ ਉਦਾਂ ਗਲ ਜਾਣਾ। ਜੇ ਇੱਕ ਵੀ ਕਿਤੇ ਫਲੱਡ ਕਰਨ ਦਾ ਉਹਨਾਂ ਨੂੰ ਸਪ੍ਰਿੰਗ 'ਚ ਟਾਈਮ ਮਿਲ ਗਿਆ ਜਾਂ ਹਾਰਵੈਸਟ ਤੋਂ ਪਹਿਲਾਂ ਟਾਈਮ ਮਿਲ ਗਿਆ ਕਿਸੇ ਵੀ ਸਟੇਜ ਤੇ, ਜੇ ਮੰਨ ਲਓ ਪਾਣੀ ਕਿਸੇ ਗਰੋਅਰ ਕੋਲ ਅਵੇਲੇਬਲ ਹੈ ਜਾਂ ਉਹ ਉਹਨਾਂ ਦੇ ਸਿਸਟਮ 'ਚ ਫਿੱਟ ਹੋ ਜਾਂਦਾ, 2 ਹਫ਼ਤੇ ਚਾਹੀਦੇ ਆ ਉਹਨੂੰ, ਉਹ ਡੀਕੰਪੋਜ਼ ਹੋ ਜਾਂਦਾ। ਇੰਨੀ ਗਰਮੀ ਦੇ ਵਿੱਚ ਉਹ ਬਹੁਤ ਛੇਤੀ ਡੀਕੰਪੋਜ਼ ਹੋ ਜਾਂਦਾ। ਸੋ ਜਿਹੜਾ ਬਿਲੋ ਗਰਾਊਂਡ ਹੈ, ਜਿਹੜਾ ਜੜ੍ਹਾਂ ਵਾਲਾ ਆ, ਉਹ ਨਹੀਂ ਡੀਕੰਪੋਜ਼ ਹੁੰਦਾ ਤੇ ਉਹ ਚਾਹੀਦਾ ਵੀ ਨਹੀਂ ਵੀ ਉਹ ਛੇਤੀ ਡੀਕੰਪੋਜ਼ ਹੋਵੇ। ਪਰ ਜਿਹੜਾ ਸਰਫੇਸ ਤੇ ਰਹਿ ਗਿਆ, ਉਹ ਰੈਜ਼ੀਡਿਊ ਬਹੁਤ ਛੇਤੀ ਡੀਕੰਪੋਜ਼ ਹੋ ਜਾਂਦਾ। ਸੋ ਇੰਨਾ ਡਰਨ ਦੀ ਲੋੜ ਨਹੀਂ ਗੀ। ਸੋ ਜੇ ਜ਼ਿਆਦਾ ਹਿੰਮਤ ਨਹੀਂ ਪੈਂਦੀ ਤੇ ਇੱਕ ਅੱਧੀ ਰੋਜ਼ ਬੀਜ ਕੇ ਦੇਖਣ ਤੇ ਫਿਰ ਟਰਾਈ ਕਰ ਸਕਦੇ। ਸੋ ਆਈ ਥਿੰਕ ਇਹ ਖਰਬੂਜੇ ਨੂੰ ਦੇਖ ਕੇ ਖਰਬੂਜਾ ਰੰਗ ਫੜਦਾ ਜਦੋਂ ਇੱਕ ਤੋਂ ਇੱਕ ਆਂਢੀ ਗੁਆਂਢੀ ਫਾਰਮਰ ਕਰਨ ਲੱਗਣਗੇ। ਇਸ ਚੀਜ਼ ਦਾ ਬੜਾ ਫਰਕ ਪੈਂਦਾ, ਬਹੁਤ ਫਰਕ ਪੈਂਦਾ ਇਸ ਚੀਜ਼ ਦਾ। ਸੋ ਚਲੋ ਟਰਾਈ ਤੁਸੀਂ ਕਰ ਰਹੇ ਆ, ਤੇ ਬਾਕੀ ਜਿਹੜੇ ਵੀ ਸਾਡੇ ਜਿਹੜੇ ਕਿਸਾਨ ਭੈਣ ਭਾਈ ਸੁਣਦੇ ਆ,
ਟਰਾਈ ਕਰੋ ਜੇ ਤੁਸੀਂ ਵੀ ਕਵਰ ਕ੍ਰੌਪ ਆਪਣੇ ਜਿਹੜੇ ਆ ਰੈਂਚਸ ਦੇ ਵਿੱਚ ਆਪਣੇ ਬਾਗਾਂ ਦੇ ਵਿੱਚ ਲਾਉਣ ਬਾਰੇ ਸੋਚ ਰਹੇ ਆ ਤਾਂ ਜ਼ਰੂਰ ਤੁਸੀਂ ਡਾਕਟਰ ਰਿਆੜ ਹੋਣਾ ਦੇ ਨਾਲ ਫੈਜ਼ਨੋ ਸਟੇਟ ਯੂਨੀਵਰਸਿਟੀ ਤੋਂ ਇਹਨਾਂ ਦੇ ਨਾਲ ਤੁਸੀਂ ਕੰਟੈਕਟ ਕਰ ਸਕਦੇ ਆ। ਇਹ ਆਪਣੇ ਪ੍ਰੋਜੈਕਟ ਕਰਦੇ ਆ, ਸਲਾਹ ਤੁਹਾਨੂੰ ਦੇ ਸਕਦੇ ਆ ਕਿ ਇਹਦੇ ਵਿੱਚ ਡਾਕਟਰ ਰਿਆੜ ਇਹ ਤਾਂ ਨਹੀਂ ਲੱਗਦਾ ਵੀ ਕਿਸੇ ਨੂੰ ਇੱਦਾਂ ਲੱਗਦਾ ਹੋਵੇ ਵੀ ਇਹ ਤੇ ਵਾਧੂ ਦਾ ਖਰਚਾ ਆਪਾਂ ਐਡ ਕਰਨ ਲੱਗ ਗਏ ਆ ਵੀ ਜਿਹੜਾ ਬੀ ਆ ਉਹ ਮਹਿੰਗਾ ਹੈ ਜਾਂ ਇੱਦਾਂ ਆ ਕਿ ਸਰਕਾਰ ਵੱਲੋਂ ਕੋਈ ਸਬਸਿਡੀਜ਼ ਜਾਂ ਇਸ ਦੇ ਲਈ ਕੋਈ ਪ੍ਰੋਗਰਾਮ ਵੀ ਚੱਲਦੇ ਨੇ? ਮੈਂ ਸਬਸਿਡੀ ਬਾਰੇ ਵੀ ਦੱਸ ਦਿੰਦਾ ਆ, ਠੀਕ ਹੈ। ਪਰ ਤੁਸੀਂ ਐਜ਼ ਏ ਗਰੋਅਰ ਆਪਣਾ ਨਾਈਟ੍ਰੋਜਨ ਬਜਟ ਦੇਖ ਲਓ। ਵੱਡੀ ਗੱਲ ਜਿਹੜੀ ਹਾਂਜੀ, ਬਈ ਜੇ ਤੁਹਾਡੇ ਟਿਲੇਜ ਸਿਸਟਮ ਦੇ ਵਿੱਚ ਇੱਕ ਚੀਜ਼ ਫਿੱਟ ਹੁੰਦੀ ਆ ਤੇ ਜਿੰਨਾ ਬਾਇਓਮਾਸ ਤੇ ਜਿੰਨਾ ਨਾਈਟ੍ਰੋਜਨ ਇਹਨੇ ਫਿਕਸ ਕਰਕੇ ਪੁੱਲ ਕਰਨੀ ਆ, ਉਹਦਾ ਤੁਹਾਡਾ ਨਾਈਟ੍ਰੋਜਨ ਬਜਟ ਕਿੰਨਾ ਫੇਵਰ 'ਚ ਜਾਣਾ, ਤੁਹਾਡੀ ਖਾਦ ਦਾ ਖਰਚਾ ਜਿਹੜਾ ਕਿੰਨਾ ਘਟਣਾ ਆ। ਇੱਕ ਤੇ ਉਹ ਗੱਲ ਆ। ਦੂਜਾ NRCS ਤੇ CDFA, ਇਹ ਦੋ ਏਜੰਸੀਆਂ ਨੇ ਜਿਹੜੀਆਂ ਕਵਰ ਕ੍ਰੌਪਸ ਵਾਸਤੇ ਵੀ ਜਾਂ ਹੋਰ ਰੀਜਨਰੇਟਿਵ ਪ੍ਰੋਗਰਾਮਸ ਵਾਸਤੇ, ਜਿੱਦਾਂ CDFA ਦਾ ਹੈਲਦੀ ਸੋਇਲਸ ਪ੍ਰੋਗਰਾਮ ਆ, ਉਹ ਕੰਪੋਸਟ ਜਾਂ ਦੇਸੀ ਰੂੜੀ ਪਾਉਣ ਵਾਸਤੇ ਜਾਂ ਕਵਰ ਕ੍ਰੌਪ ਗਰੋ ਕਰਨ ਵਾਸਤੇ ਗ੍ਰਾਂਟਸ ਵੀ ਦਿੰਦੇ ਆ। $1 ਲੱਖ ਤੱਕ ਦੀ ਗ੍ਰਾਂਟ ਇੱਕ ਗਰੋਅਰ ਲੈ ਸਕਦਾ ਤੇ ਉਹ ਗ੍ਰਾਂਟ 3 ਸਾਲ ਵਾਸਤੇ ਹੁੰਦੀ ਹੈ। ਇੱਕ ਗਰੋਅਰ ਮਲਟੀਪਲ ਗ੍ਰਾਂਟਸ ਵੀ ਅਪਲਾਈ ਕਰ ਸਕਦਾ, ਪਰ ਉਹ $1 ਲੱਖ ਤੋਂ ਘੱਟ ਦੀਆਂ ਹੋਣ। ਸੋ ਆਪਣੇ ਪਾਰਸਲ ਦੇ ਹਿਸਾਬ ਨਾਲ, ਜਿੰਨਾ ਤੁਹਾਡਾ ਪਾਰਸਲ ਹੈ, ਜਿੰਨੀ ਉੱਥੇ ਰੂੜੀ ਚਾਹੀਦੀ ਹੈ, ਜਿੰਨਾ ਕਵਰ ਕ੍ਰੌਪ ਦਾ ਸੀਡ ਚਾਹੀਦਾ, ਤੁਸੀਂ ਗ੍ਰਾਂਟ ਲਿਖ ਕੇ ਉਹ ਪੈਸੇ ਲੈ ਸਕਦੇ ਜੇ। ਉਹਨਾਂ ਪੈਸਿਆਂ ਨਾਲ ਤੁਹਾਡਾ ਸੀਡ ਦਾ ਖਰਚਾ, ਤੁਹਾਡਾ ਬੀਜਣ ਦਾ, ਸੋਇਲ ਸੈਂਪਲਿੰਗ ਦਾ ਖਰਚਾ, ਉਹਨੂੰ ਟਰਮੀਨੇਟ ਕਰਨ ਦਾ, ਸਾਰੇ ਤੁਸੀਂ ਖਰਚੇ ਉਹ ਗ੍ਰਾਂਟ ਦੇ ਵਿੱਚ ਰਾਈਟ ਇਨ ਕਰਕੇ ਤੁਹਾਨੂੰ ਪੈਸੇ ਉਹਨਾਂ ਨੇ ਦੇ ਦੇਣੇ ਆ ਤੇ ਤੁਸੀਂ 3 ਸਾਲ ਉਹ ਕਵਰ ਕ੍ਰੌਪ ਗਰੋ ਕਰਨੀ ਹੈ। ਉਦਮ ਕਰਨਾ ਪੈਣਾ, ਸਟਾਰਟ ਕਰਨਾ ਪੈਣਾ, ਥੋੜੀ ਹਿੰਮਤ ਕਰਨੀ ਪੈਣੀ ਆ। ਰਿਸੋਰਸਿਸ ਅਵੇਲੇਬਲ ਨੇ ਤੇ ਜਾਣਕਾਰੀ ਵੀ ਅਵੇਲੇਬਲ ਆ। ਐਡਵਾਈਸ ਜਿਹੜੇ ਤੁਹਾਡੇ ਵਰਗੇ ਜਿਹੜੇ ਡਾਕਟਰ ਨੇ ਕਰ ਰਹੇ ਨੇ ਰਿਸਰਚ, ਉਹਨਾਂ ਤੋਂ ਜਿਹੜੀ ਉਹ ਸਲਾਹ ਜਿਹੜੀ ਉਹ ਮਿਲ ਜਾਣੀ ਆ। ਸੋ ਭਾਈ ਉਦਮ ਆਪਾਂ ਨੂੰ ਜ਼ਰੂਰ ਕਰਨਾ ਚਾਹੀਦਾ। ਆਲਦੋ ਇਹ ਸਵਾਲ ਮੈਨੂੰ ਪਹਿਲਾਂ ਪੁੱਛਣਾ ਚਾਹੀਦਾ ਸੀਗਾ ਵੀ ਕਵਰ ਕ੍ਰੌਪ ਦੇ ਨਾਲ ਇਕੱਲੀ ਕੀ ਨਾਈਟ੍ਰੋਜਨ ਦਾ ਹੀ ਫਿਕਸ ਹੁੰਦਾ ਆ ਜਾਂ ਇਸ ਤੋਂ ਇਲਾਵਾ ਵੀ ਹੋਰ ਕੀ ਆਪਾਂ ਨੂੰ ਇਹਦੇ ਫਾਇਦੇ ਜਿਹੜੇ ਹੁੰਦੇ ਨੇ? ਸੋ 2 ਤਰ੍ਹਾਂ ਦੇ ਫਾਇਦੇ ਆ। ਇੱਕ ਤਾਂ ਨਾਈਟ੍ਰੋਜਨ ਫਿਕਸੇਸ਼ਨ ਦਾ, ਜੇ ਲੈਗਿਊਮ ਫਲੀਦਾਰ ਫਸਲ, ਜੇ ਕੋਈ ਵੀ ਦਾਲਾਂ ਵਾਲੀ ਚੀਜ਼ ਆਪਾਂ ਇਨਕਲੂਡ ਕੀਤੀ ਹੈ ਤਾਂ ਫਿਰ ਤਾਂ ਬਾਇਓਲੋਜੀਕਲ ਨਾਈਟ੍ਰੋਜਨ ਫਿਕਸੇਸ਼ਨ ਹੋਣੀ ਆ। ਠੀਕ ਹੈ। ਦੂਜਾ ਫਾਇਦਾ ਆ ਕਾਰਬਨ ਸਿਕੁਐਸਟ੍ਰੇਸ਼ਨ ਦਾ। ਜਿੰਨਾ ਵੀ ਬਾਇਓਮਾਸ ਬਣਿਆ, ਜਿਹੜਾ ਬਿਲੋ ਗਰਾਊਂਡ ਬਣਿਆ ਜ਼ਮੀਨ ਦੇ ਵਿੱਚ ਜੜ੍ਹਾਂ ਦਾ, ਜਾਂ ਜਿਹੜਾ ਉੱਪਰ ਵੀ ਬਣਿਆ ਜੋ ਮਿੱਟੀ ਤੇ ਰਹਿ ਵੀ ਗਿਆ, ਉਹਨੇ ਹੌਲੀ-ਹੌਲੀ ਸੋਇਲ ਦੇ ਵਿੱਚ ਡੀਕੰਪੋਜ਼ ਹੋ ਕੇ ਸੋਇਲ ਦਾ ਆਰਗੈਨਿਕ ਮੈਟਰ ਕੰਟੈਂਟ ਵਧਾਉਣਾ। ਸੋਇਲ ਆਰਗੈਨਿਕ ਮੈਟਰ ਕੰਟੈਂਟ ਜਿਹੜਾ ਆ ਇਹ ਬਹੁਤ ਛੇਤੀ ਨਹੀਂ ਵੱਧਦਾ, ਸਿਰਫ ਦੇਸੀ ਰੂੜੀ ਜਾਂ ਕੰਪੋਸਟ ਪਾਉਣ ਨਾਲ ਹੀ ਛੇਤੀ ਵੱਧਦਾ, ਅਦਰਵਾਈਜ਼ ਇਹਨੂੰ ਵਧਣ ਨੂੰ ਟਾਈਮ ਲੱਗਦਾ। ਟਿਲੇਜ ਨਾਲ ਇਹ ਘਟਦਾ, ਨੋ ਟਿਲੇਜ ਨਾਲ ਇਹਦੀ ਡੀਕੰਪੋਜੀਸ਼ਨ ਰੁਕ ਜਾਂਦੀ, ਫਿਰ ਘਟਦਾ ਨਹੀਂ। ਵਧੂਗਾ ਤਾਂ ਜੇ ਕੁਝ ਪਾਓਗੇ। ਠੀਕ ਹੈ। ਸੋ ਜੇ ਕਵਰ ਕ੍ਰੌਪ ਗਰੋ ਕਰਦੇ ਆ ਫਿਰ ਉਹਦੇ ਨਾਲ ਵਧੂਗਾ। ਜੇ ਕਵਰ ਕ੍ਰੌਪ ਗਰੋ ਕਰਕੇ ਤੇ ਨਾਲ ਪਲਾਓ ਕਰੀ ਜਾਂਦੇ ਆ ਫਿਰ ਉਹ ਡਾਇਲੂਟ ਹੋ ਜਾਊਗਾ ਤੇ ਫਿਰ ਉਹਦੀ ਡੀਕੰਪੋਜੀਸ਼ਨ ਤੇਜ਼ ਹੋ ਜਾਂਦੀ ਹੈ। ਠੀਕ ਹੈ। ਸੋ ਦੂਜਾ ਬੈਨੀਫਿਟ ਜਿਹੜਾ ਮੇਨ ਇਹ ਆ ਵੀ ਜਦੋਂ ਸੋਇਲ ਦਾ ਆਰਗੈਨਿਕ ਮੈਟਰ ਕੰਟੈਂਟ ਵੱਧਦਾ ਆ, ਉਹਦੇ ਨਾਲ ਉਹਦੀ ਇੱਕ ਤੇ ਇਹ ਆਰਗੈਨਿਕ ਮੈਟਰ ਕੰਟੈਂਟ ਇੱਕ ਸਪੰਜ ਵਾਂਗੂ ਕੰਮ ਕਰਦਾ ਮਿੱਟੀ ਦੇ ਵਿੱਚ। ਠੀਕ ਹੈ। ਸੋ ਇਹ ਪਾਣੀ ਨੂੰ ਵੀ ਹੋਲਡ ਕਰਦਾ, ਨਿਊਟ੍ਰੀਐਂਟਸ ਨੂੰ ਵੀ ਹੋਲਡ ਕਰਦਾ, ਨਿਊਟ੍ਰੀਐਂਟਸ ਦੀ ਮਿਨਰਲਾਈਜੇਸ਼ਨ ਨੂੰ ਵੀ ਫੈਸਿਲਿਟੇਟ ਕਰਦਾ ਤੇ ਉਹਨਾਂ ਦੇ ਲਾਸਸ ਤੇ ਉਹਨਾਂ ਦੀ ਲੀਚਿੰਗ ਨੂੰ ਵੀ ਘਟਾਉਂਦਾ। ਸੋ ਜਿਹੜੀ ਖਾਦ ਆਪਾਂ ਪਾਉਨੇ ਤੇ ਜ਼ਿਆਦਾ ਪਾਣੀ ਨਾਲ ਰੁੜ ਕੇ ਜਾਂ ਖੁਰ ਕੇ ਥੱਲੇ ਚਲੀ ਗਈ ਜਾਂ ਆਫ ਸਾਈਡ ਚਲੀ ਗਈ, ਉਹਦੇ ਵਿੱਚ ਵੀ ਹੈਲਪ ਕਰਨ ਦਾ ਇਹਨਾਂ 'ਚ ਪੋਟੈਂਸ਼ੀਅਲ ਹੈਗਾ। ਤੀਜਾ ਮੇਨ ਬੈਨੀਫਿਟ ਇਹ ਆ ਕਿ ਇਹ ਆਰਗੈਨਿਕ ਮੈਟਰ ਸੋਇਲ ਮਾਈਕਰੋਬਸ ਵਾਸਤੇ ਖੁਰਾਕ ਬਣਦਾ। ਸੋ ਜੇ ਤੁਸੀਂ ਵੱਖ-ਵੱਖ ਤਰ੍ਹਾਂ ਦੀਆਂ ਫਸਲਾਂ ਜਿਹੜੀਆਂ ਆ ਉਹ ਕਵਰ ਕ੍ਰੌਪਿੰਗ ਮਿਕਸਸ ਜੇ ਤੁਸੀਂ ਗਰੋ ਕਰਦੇ ਜੇ ਤੇ ਉਹ ਹਰ ਤਰ੍ਹਾਂ ਦਾ ਮਾਈਕਰੋਬ ਜਿਹੜਾ ਆ ਜਿਨ੍ਹਾਂ ਦੀ ਪਾਪੂਲੇਸ਼ਨ ਘਟੀ ਹੋਈ ਹੁੰਦੀ ਆ ਖਾਦਾਂ ਪਾਉਣ ਕਰਕੇ ਜਾਂ ਜੈਵਿਕ ਮਾਦਾ ਨਾ ਪਾਉਣ ਕਰਕੇ, ਉਹ ਹੌਲੀ-ਹੌਲੀ ਵਧਣੀ ਸ਼ੁਰੂ ਹੋ ਜਾਂਦੀ ਹੈ। ਤੇ ਜਦੋਂ ਸਟੇਬਲ ਹੋ ਕੇ ਇੱਕ ਲੈਵਲ ਤੇ ਤੱਕ ਪਹੁੰਚ ਜਾਂਦੀ ਆ, ਫਿਰ ਉਹਦੇ ਸੋਇਲ ਮਾਈਕਰੋਬਸ ਦੇ ਜਿਹੜੇ ਰੂਟਸ ਦੇ ਨਾਲ ਪੋਜ਼ਿਟਿਵ ਇੰਟਰੈਕਸ਼ਨਸ ਆ ਉਹ ਵੀ ਤੁਹਾਡੇ ਝਾੜ ਨੂੰ ਵਧਾਉਣ 'ਚ ਹੈਲਪ ਕਰ ਸਕਦੇ ਨੇ। ਮਤਲਬ ਨਾਲੇ ਜਦੋਂ ਹੌਲੀ-ਹੌਲੀ ਡੀਕੰਪੋਜ਼ ਹੋਈ ਜਾਣਾ, ਉਹਨਾਂ ਨੇ ਮੌਕੇ ਦੇ ਮੌਕੇ ਜਿਹੜੇ ਆ ਜਿਨ੍ਹਾਂ ਨੂੰ ਉਹ ਚਾਹੀਦਾ ਉਹ ਮਿਲਦਾ ਜਾਣਾ। ਹਾਂਜੀ, ਇਹਦੇ ਨਾਲ ਸੋਇਲ ਮਾਈਕਰੋਬੀਅਲ ਡਾਇਨਾਮਿਕਸ ਜਿਹੜੀਆਂ ਆ ਉਹ ਬਹੁਤ ਛੇਤੀ ਸ਼ਿਫਟ ਹੁੰਦੀਆਂ ਆ ਇਹਨੇ ਪੋਜ਼ਿਟਿਵ। ਤੇ ਉਹ ਜਿਹੜੀ ਜਿੱਦਾਂ ਆਪਾਂ ਕਹਿੰਦੇ ਆ ਵੀ ਜਿੱਦਾਂ ਕਹਿੰਦੇ ਵੀ ਜਾਂ ਲੀਚ ਕਰ ਜਾਂਦਾ ਜਾਂ ਉੱਥੇ ਪਿਆ ਹੁੰਦਾ ਆ ਆਲਰੇਡੀ ਪਿਛਲੇ ਕਈ ਸਾਲਾਂ ਦਾ ਪਾਇਆ ਹੋਇਆ ਫਰਟੀਲਾਈਜ਼ਰ, ਜੇ ਉਦੋਂ ਤੱਕ ਲੀਚ ਨਹੀਂ ਕੀਤਾ ਤੇ ਹਾਂ ਜੇ ਉਹ ਲੀਚ ਨਹੀਂ ਕੀਤਾ, ਜੇ ਉੱਥੇ ਫਸਿਆ ਪਿਆ ਆ ਤਾਂ ਉਹਨੂੰ ਬ੍ਰੇਕ ਇਨ ਕਰਕੇ ਤੇ ਉਹ ਜਿਹੜੇ ਉਹਦੀ ਮਿਨਰਲਾਈਜੇਸ਼ਨ ਵੀ ਫੈਸਿਲਿਟੇਟ ਹੋ ਜਾਂਦੀ ਹੈ ਕਿਉਂਕਿ ਮਾਈਕਰੋਬੀਅਲ, ਹਾਂਜੀ, ਕਿਉਂਕਿ ਫਾਸਫੋਰਸ ਫॉर ਐਗਜ਼ਾਮਪਲ ਇੱਕ ਇਦਾਂ ਦਾ ਨਿਊਟ੍ਰੀਐਂਟ ਹੈ ਜਿਹੜਾ ਕਿ ਮਿਨਰਲਾਈਜ਼ ਹੋਣਾ ਹੁੰਦਾ ਆ। ਸੋ ਜੇ ਤੁਹਾਡੇ ਕਵਰ ਕ੍ਰੌਪਿੰਗ ਜਾਂ ਆਰਗੈਨਿਕ ਰੈਜ਼ੀਡਿਊ ਦੇ ਨਾਲ ਜਿਹੜੇ ਇੱਕ ਤਰ੍ਹਾਂ ਦੇ ਫੰਗਸ ਹੁੰਦੇ ਨੇ ਮਾਈਕੋਰਾਈਜ਼ੀ, ਸੋ ਉਹ ਮਾਈਕੋਰਾਈਜ਼ੀ ਕਨੈਕਸ਼ਨ ਬਣਾ ਦਿੰਦੇ ਆ
ਬੂਟੇ ਦੀ ਜੜ ਦੇ ਨਾਲ। ਸੋ ਉਹ ਜਿਹੜਾ ਫੰਗਸ ਆ ਉਹ ਮਿੱਟੀ ਚੋਂ ਫਾਸਫੋਰਸ ਅਬਜ਼ੌਰਬ ਕਰਕੇ ਤੇ ਬੂਟੇ ਨੂੰ ਦੇਣ ਲੱਗ ਜਾਂਦਾ। ਸੋ ਇਹੋ ਜਿਹੇ ਜਿਹੜੇ ਪੋਜ਼ਿਟਿਵ ਮਾਈਕਰੋਬੀਅਲ ਇੰਟਰੈਕਸ਼ਨਸ ਜਿਹੜੇ ਆ ਉਹ ਸਪੀਡ ਅਪ ਹੋ ਜਾਂਦੇ। ਸੋ ਫਾਰ ਜਿੰਨੀਆਂ ਚੀਜ਼ਾਂ ਦੱਸੀਆਂ ਕੋਈ ਮਾੜੀ ਚੀਜ਼ ਤਾਂ ਦਿਖੀ ਨਹੀਂ ਹੈ, ਕਵਰ ਕਰਾਪ ਦੀ ਸਾਰੇ ਫਾਇਦੇ ਹੀ ਫਾਇਦੇ ਆ। ਸਾਰੇ ਫਾਇਦੇ ਨੇ। ਸੋ ਆਪਾਂ ਉੱਥੇ ਜਿੱਦਾਂ ਪੰਜਾਬ ਤੋਂ ਜਦੋਂ ਆਏ ਆਪਾਂ ਉੱਥੇ ਵੀ ਦੇਖਦੇ ਆਂ ਵੀ ਸਟਾਲਾ ਜਾਂ ਹੋਰ ਕਈ ਚੀਜ਼ਾਂ ਜਿਹੜੀਆਂ ਇਹੋ ਜਿਹੇ ਫਲੀਦਾਰ ਫਸਲ ਜਿਹੜੀ ਆ ਉਹ ਬੇਸਿਕਲੀ ਸੋਇਲ ਦੀ ਜਿਹੜੀ ਹੈਲਥ ਉਸ ਨੂੰ ਬੈਟਰ ਕਰਨ ਲਈ, ਉਹਨੂੰ ਇੰਪਰੂਵ ਕਰਨ ਵਾਸਤੇ। ਬਿਲਕੁਲ। ਤੇ ਖਰਚਾ ਵੀ ਘਟਦਾ ਆ ਤੇ ਨਾਈਟ੍ਰੋਜਨ ਦੇ ਉੱਤੇ ਤੁਹਾਨੂੰ ਖਰਚਾ ਘੱਟ ਕਰਨਾ ਪੈਂਦਾ, ਹੋਰ ਸਾਰੀਆਂ ਚੀਜ਼ਾਂ ਦੇ ਇਹਦੇ ਵਿੱਚ ਬੈਨੀਫਿਟ ਆ। ਕਵਰ ਕ੍ਰੌਪ ਦੇ ਨਾਲ ਆਪਾਂ ਕੀ ਕਲਾਈਮੇਟ ਚੇਂਜ ਨੂੰ ਜਿਹਦਾ ਕੰਟਰੋਲ ਜਾਂ ਕਾਰਬਨ ਆਪਾਂ ਕਹਿੰਦੇ ਵੀ ਅੱਜ ਕੱਲ੍ਹ ਨੈਟ ਜ਼ੀਰੋ ਦੇ ਉੱਤੇ ਜਾਣ ਦੀ ਕੋਸ਼ਿਸ਼ ਆ, ਕੀ ਉਹਦੇ ਵਿੱਚ ਵੀ ਮਦਦ ਮਿਲਦੀ ਆ? ਜੀ ਬਿਲਕੁਲ। ਜੇ ਹੁਣ ਮਾਰਕੀਟ ਡਿਵੈਲਪ ਹੁੰਦੀ ਆ ਫਿਊਚਰ ਦੇ ਵਿੱਚ ਕਾਰਬਨ ਦੀ, ਕਾਰਬਨ ਸਿਕੁਐਸਟ੍ਰੇਸ਼ਨ ਦੀ ਜਾਂ ਰੀਜਨਰੇਟਿਵ ਪ੍ਰੈਕਟਿਸਿਸ ਦੀ, ਫਿਰ ਗਰੋਅਰਸ ਨੂੰ ਜਿੰਨਾ ਉਹ ਸੋਇਲ ਦੇ ਵਿੱਚ ਕਾਰਬਨ ਹਵਾ ਚੋਂ ਪੁੱਲ ਕਰਕੇ ਇਕੱਠਾ ਕਰ ਸਕਦੇ ਆ, ਉਹਦੇ ਬੇਸਿਸ ਤੇ ਉਹਨਾਂ ਨੂੰ ਪੈਸੇ ਮਿਲਣ ਦਾ ਪੋਟੈਂਸ਼ੀਅਲ ਹੋ ਜਾਂਦਾ ਆ। ਸੋ ਜੇ ਖਾਲੀ ਪਈ ਜ਼ਮੀਨ ਆ ਤੇ ਉਹਨੇ ਤਾਂ ਕਾਰਬਨ ਖਿੱਚਣਾ ਨਹੀਂ, ਉਹਨੂੰ ਤਾਂ ਸਗੋਂ ਕਾਰਬਨ ਡੀਕੰਪੋਜ਼ ਕਰਕੇ ਛੱਡਣਾ। ਪਰ ਜੇ ਜ਼ਮੀਨ ਤੇ ਤੁਸੀਂ ਕਵਰ ਲਾਇਆ ਹੋਇਆ, ਕੋਈ ਕ੍ਰੌਪ ਏਦਾਂ ਦੀ ਕਵਰ ਕ੍ਰੌਪ ਬੀਜੀ ਹੋਈ ਆ, ਤੇ ਜਿੰਨਾ ਉਹ ਗਰੋਥ ਆ ਉਹ ਸਾਰਾ ਕਾਰਬਨ ਤੇ ਪਾਣੀ ਆ। ਸੋ ਬੂਟੇ ਨੇ ਫੋਟੋਸਿੰਥੇਸਿਸ ਕਰਕੇ ਹਵਾ ਚੋਂ ਕਾਰਬਨ ਡਾਈਆਕਸਾਈਡ ਖਿੱਚ ਕੇ ਤੇ ਉਸ ਕਾਰਬਨ ਨੂੰ ਫਿਕਸ ਕਰਨਾ ਆਪਣੇ ਸਰੀਰ ਦੇ ਵਿੱਚ, ਆਪਣੇ ਬਾਇਓਮਾਸ ਦੇ ਵਿੱਚ। ਤੇ ਜਿੰਨੀ ਦੇਰ ਤੱਕ ਉਹ ਮਿੱਟੀ 'ਚ ਰਹਿੰਦਾ ਆ, ਗਲਦਾ ਨਹੀਂ, ਡੀਕੰਪੋਜ਼ ਹੋ ਕੇ ਫਿਰ ਦੁਬਾਰਾ ਹਵਾ 'ਚ ਨਹੀਂ ਜਾਂਦਾ ਜਾਂ ਉਹਨੂੰ ਬਰਨ ਨਹੀਂ ਕਰਦੇ, ਤਦ ਤੱਕ ਉਹਨੇ ਸੋਇਲ 'ਚ ਰਹਿਣਾ ਆ। ਸੋ ਇਨਕੋਰਪੋਰੇਟ ਕਰਕੇ ਕਵਰ ਕ੍ਰੌਪਸ ਨੂੰ ਤੁਸੀਂ ਰੀਜਨਰੇਟਿਵ ਫਾਰਮਿੰਗ ਤੇ ਕਾਰਬਨ ਸਿਕੁਐਸਟ੍ਰੇਸ਼ਨ 'ਚ engage ਕਰਕੇ net neutrality ਜਾਂ positive balance ਵੀ you are pulling in more carbon from the air than what you are releasing, ਉਹਦੇ ਨਾਲ ਤੁਸੀਂ climate change ਜਿਹੜਾ ਆ ਉਹਦੀ deterioration ਨੂੰ slow down ਕਰ ਸਕਦੇ ਹੋ। ਤੁਹਾਨੂੰ ਕੀ ਲੱਗਦਾ ਵੀ ਇੱਥੇ ਅਜੇ ਪਾਲਿਸੀਜ਼ ਬਣਨ ਦੇ ਵਿੱਚ ਅਜੇ ਪਿੱਛੇ ਆ ਸਰਕਾਰਾਂ? ਅਜੇ ਪਾਲਿਸੀਜ਼ ਤਾਂ ਹੈਗੀਆਂ ਆ, ਤਾਂ ਹੀ ਤਾਂ ਉਹਨਾਂ ਨੂੰ ਕਵਰ ਕ੍ਰੌਪਸ ਵਾਸਤੇ ਗ੍ਰਾਂਟਾਂ ਦੇਈ ਜਾਂਦੇ ਆ। ਸੋ ਪਤਾ ਹੈ ਉਹਨਾਂ ਨੂੰ ਸਾਰਿਆਂ ਨੂੰ ਫਾਇਦਿਆਂ ਦਾ। ਤੇ ਕਾਰਬਨ ਕ੍ਰੈਡਿਟਸ ਜਿਹੜੀ ਆ ਉਹ ਮਾਰਕੀਟ ਡਿਵੈਲਪ ਹੋਣ ਨੂੰ ਅਜੇ ਟਾਈਮ ਲੱਗੂਗਾ, ਕਿਉਂਕਿ ਉੱਚ ਟੈਸਟਿੰਗ ਦੇ ਜਾਂ ਉਹਨੂੰ ਮਾਰਕੀਟ ਪਲੇਸ ਨੂੰ ਡਿਵੈਲਪ ਕਿੱਦਾਂ ਕਰਨਾ ਆ, ਉਹਨੂੰ ਰੈਗੂਲੇਟ ਕਿੱਦਾਂ ਕਰਨਾ ਆ, ਉਹਦੀਆਂ ਪੇਮੈਂਟਸ ਕਿੱਦਾਂ ਚੱਲਣੀਆਂ ਆ, ਉਹ ਸਾਰੀਆਂ ਚੀਜ਼ਾਂ ਅਜੇ ਫਲਕਸ 'ਚ ਨੇ। ਡਾਕਟਰ ਰਿਆੜ, ਜਿਹੜਾ ਮਾਈਕਰੋਬਸ ਦੀ ਤੁਸੀਂ ਗੱਲ ਕੀਤੀ ਸੀ, ਹੈਲਦੀ ਅਮਾਊਂਟ ਜੇ ਆਪਾਂ ਪਰ ਸਕੁਅਰ ਫੀਟ ਦੇਖਣਾ ਹੋਵੇ ਸੋਇਲ ਦੇ ਵਿੱਚ, ਜੇ ਟੈਸਟ ਕਰਨਾ ਹੋਵੇ ਵੀ ਸਾਡੀ ਜ਼ਮੀਨ 'ਚ ਕਿੰਨਾ ਕਾ, ਕੀ ਉਹਦੇ ਵੀ ਕੁਝ ਨੰਬਰਸ ਵਗੈਰਾ ਹੁੰਦੇ ਆ ਜਦੋਂ ਆਪਾਂ ਸੋਇਲ ਟੈਸਟ ਕਰਦੇ ਆ, ਜਾਂ ਕੋਈ ਅੰਦਾਜ਼ੇ ਹੁੰਦੇ ਆ ਵੀ ਇਹ ਮਿਲੀਅਨ ਹੋਣ, ਬਿਲੀਅਨ ਹੋਣ, ਕਿੱਦਾਂ ਹੋਣ? ਦੇਖੋ ਜੀ, ਅੱਜ ਜਿੰਨਾ ਕੁ ਮੇਰਾ ਨਹੁੰ ਆ ਕਿ ਨਹੀਂ, ਇਹ 'ਚ ਸੋਇਲ ਇੰਨੀ ਕੁ ਜੇ ਸੋਇਲ ਲੈ ਲਈਏ ਤਾਂ ਇਹ 'ਚ ਵੀ ਬਿਲੀਅਨਸ ਮਾਈਕਰੋਬਸ ਹੋਣਗੇ। ਠੀਕ ਹੈ। ਸੋ ਨੰਬਰਸ ਨੂੰ ਕੁਆਂਟੀਫਾਈ ਕਰਨ ਤੇ ਕੋਈ ਬਹੁਤਾ ਇੰਨਾ ਕੰਮ ਹੋਇਆ ਨਹੀਂ, ਕਿਉਂਕਿ ਡਾਇਵਰਸਿਟੀ ਪਹਿਲੀ ਗੱਲ ਬਹੁਤ ਜ਼ਿਆਦਾ ਹੈ, ਦੂਜਾ ਵੇਰੀਏਸ਼ਨ ਬਹੁਤ ਜ਼ਿਆਦਾ ਹੈ। ਤੁਹਾਡੀ ਸੋਇਲ ਕਿੱਦਾਂ ਦੀ ਆ, ਕਲਾਈਮੇਟ ਕਿੱਦਾਂ ਦਾ ਆ, ਤੁਹਾਡਾ ਕ੍ਰੌਪਿੰਗ ਸੀਕੁਐਂਸ ਪਿਛਲੇ ਸਾਲਾਂ 'ਚ ਕਿਵੇਂ ਦਾ ਰਿਹਾ, ਤੁਹਾਡੀਆਂ ਮੈਨੇਜਮੈਂਟ ਪ੍ਰੈਕਟਿਸਿਸ ਕਿਵੇਂ ਦੀਆਂ ਰਹੀਆਂ, ਤੁਸੀਂ ਕਿਹੜੀਆਂ ਖਾਦਾਂ ਪਾਈਆਂ, ਕਿਹੜੇ ਹਰਬੀਸਾਈਡ ਪਾਏ, ਕੋਈ ਵੀ ਐਗਰੋਕੈਮੀਕਲ ਕਿਹੜਾ ਪਾਇਆ, ਤੁਹਾਡਾ ਪਾਣੀ ਦਾ ਸੋਰਸ ਕਿੱਦਾਂ ਦਾ ਆ, ਉਹਦੇ ਨਾਲ ਉਹ ਮਾਈਕਰੋਬੀਅਲ ਪਾਪੂਲੇਸ਼ਨ ਜਿਹੜੀਆਂ ਆ ਉਹ ਵੱਧਦੀਆਂ ਘਟਦੀਆਂ ਰਹਿੰਦੀਆਂ। ਠੀਕ ਹੈ। ਜਿੱਦਾਂ ਗਟ ਮਾਈਕਰੋਬਸ ਆ ਹਿਊਮਨਸ ਦੇ, ਆਪਾਂ ਕਿੱਦਾਂ ਦੀ ਡਾਈਟ ਖਾਂਦੇ ਆ, ਉਹਦੇ ਨਾਲ ਸਾਡਾ ਮਾਈਕਰੋਫਲੋਰਾ ਜਿਹੜਾ ਆ ਉਹ ਚੇਂਜ ਹੁੰਦਾ। ਉਦਾਂ ਹੀ ਸੋਇਲ ਦਾ ਮਾਈਕਰੋਫਲੋਰਾ, ਸੋਇਲ ਦੇ ਉੱਤੇ ਕੀ ਕੁਝ ਹੋ ਰਿਹਾ ਉਹਦੇ ਨਾਲ ਚੇਂਜ ਹੁੰਦਾ। ਸੋ ਜੇ ਤੁਸੀਂ ਆਪਣੇ ਵੱਲੋਂ ਸੋ ਕਾਲਡ ਹੈਲਦੀ ਮਾਈਕਰੋਬਸ ਪਾ ਵੀ ਰਹੇ ਜੇ ਸੋਇਲ ਦੇ ਵਿੱਚ ਜਾਂ ਆਪਣੀ ਗਟ ਦੇ ਵਿੱਚ, ਜੇ ਉਹਨੂੰ ਫੂਡ ਨਹੀਂ ਸਹੀ ਮਿਲ ਰਿਹਾ ਤੇ ਉਹ ਪੋਪੂਲੇਸ਼ਨ ਸਟੇਬਲਾਈਜ਼ ਨਹੀਂ ਹੋਣੀ, ਸਸਟੇਨੇਬਲ ਨਹੀਂ ਆ। ਹਾਂਜੀ। ਠੀਕ ਹੈ। ਤੇ ਕੀ ਇਹ ਜਿਹੜੀਆਂ ਕਵਰ ਕ੍ਰੌਪਸ ਦਾ ਇਹ ਵੀ ਫਰਕ ਹੁੰਦਾ ਵੀ ਜਿੱਥੇ ਮੀਂਹ ਘੱਟ ਪੈਂਦੇ ਜਾਂ ਵੱਧ ਪੈਂਦੇ ਆ, ਵੀ ਉਸ ਦੇ ਆਧਾਰ ਦੇ ਨਾਲ ਉਹ ਵੀ ਕਸਟਮਾਈਜ਼ ਟਵੀਕ ਹੁੰਦੀਆਂ ਨੇ? ਜੀ ਇਹ ਸਾਰਾ ਕੁਝ ਡਿਪੈਂਡ ਕਰਦਾ ਗਰੋਇੰਗ ਸਿਸਟਮ ਕੀ ਆ ਜਾਂ ਕ੍ਰੌਪਿੰਗ ਸਿਸਟਮ ਕੀ ਆ। ਠੀਕ ਹੈ। ਸੋ ਜਿੱਦਾਂ ਮੰਨ ਲਓ ਕੋਈ ਡੇਅਰੀ ਫਾਰਮਰ ਆ ਇੱਥੇ ਕੈਲੀਫੋਰਨੀਆ ਦੇ ਵਿੱਚ, ਜਿੱਥੇ ਉਹਨਾਂ ਕੋਲ 2 ਫਸਲਾਂ ਸਾਲ ਦੀਆਂ ਲੈ ਰਹੇ ਆ, ਵੀ ਕਾਰਨ ਸਾਈਲੇਜ ਤੇ ਮੁੜ ਕੇ ਵਿੰਟਰ ਫੋਰੇਜ, ਉਹਦੇ ਵਿੱਚ ਤੇ ਉਹਨਾਂ ਕੋਲ ਟਾਈਮ ਹੀ ਹੈ ਨਹੀਂ ਬਚਦਾ ਕਵਰ ਕ੍ਰੌਪ ਕਰਨ ਵਾਸਤੇ। ਉਹ ਵੱਧ ਤੋਂ ਵੱਧ ਸਿਰਫ ਇੰਨਾ ਕਰ ਸਕਦੇ ਆ ਵੀ ਜਿਹੜੀ ਕਾਰਨ ਬੀਜੀ ਆ ਸਮਰ ਦੇ ਵਿੱਚ, ਉਹ 'ਚ ਕੋਈ ਕਲੋਵਰ ਜਾਂ ਲੈਗਿਊਮ ਦੀ ਇੰਟਰਕ੍ਰੌਪਿੰਗ ਕਰ ਸਕਦੇ ਆ। ਠੀਕ ਹੈ। ਉਹਦੇ ਨਾਲ ਥੋੜੀ ਜਿਹੀ ਨਾਈਟ੍ਰੋਜਨ ਬਜਟਿੰਗ ਹੋ ਜਾਂਦੀ ਆ। ਠੀਕ ਹੈ। ਦੂਜੀ ਆਪਸ਼ਨ ਇਹ ਆ ਵੀ ਜੇ ਉਹ ਵਿੰਟਰ ਫੋਰੇਜ ਬੀਜੀ ਆ, ਉਹਦੇ ਮਿਕਸ ਦੇ ਵਿੱਚ ਉਹ ਲੈਗਿਊਮ ਪਾ ਸਕਦੇ, ਵੈਚ ਪਾ ਸਕਦੇ ਆ, ਜਿਹਨੂੰ ਰਵਾੜੀ ਕਹਿ ਦਿੰਦੇ ਜਾਂ ਪੀਸ ਪਾ ਸਕਦੇ ਆ। ਉਹਦੇ ਨਾਲ ਥੋੜਾ ਜਿਹਾ ਇੱਕ ਤੇ ਬਾਇਓਲੋਜੀਕਲ ਨਾਈਟ੍ਰੋਜਨ ਫਿਕਸੇਸ਼ਨ ਵੀ ਹੋ ਜੂਗੀ, ਨਾਈਟ੍ਰੋਜਨ ਬਜਟ ਵੀ ਐਡਜਸਟ ਹੋ ਜੂਗਾ। ਪਲੱਸ ਜਦੋਂ ਉਹ ਵਿੰਟਰ ਫੋਰੇਜ ਜਿਹੜੀ ਡੰਗਰਾਂ ਨੂੰ ਪਾਉਣੀ ਹੈ ਗਾਈਆਂ ਨੂੰ, ਉਹਦੇ ਵਿੱਚ ਉਹਦਾ ਪ੍ਰੋਟੀਨ ਕੰਟੈਂਟ ਥੋੜਾ ਵੱਧ ਜੂਗਾ। ਸੋ ਉਹਦੇ ਵਿੱਚ ਵੀ ਉਹ ਐਡ ਔਨ ਕਰ ਸਕਦੇ ਆ ਡੈਡੀਕੇਟਡ ਕਵਰ ਕ੍ਰੌਪ ਦੀ ਬਜਾਏ। ਠੀਕ ਹੈ।
ਪਰ ਜੇ ਨਾਲ ਉਸ ਸਿਸਟਮ ਦੇ ਵਿੱਚ ਨੋ ਟਿਲ ਅਪਣਾ ਲੈਂਦੇ ਆ, ਉਹਦਾ ਫਿਰ ਉਹਨਾਂ ਕੁ ਬੈਨੀਫਿਟ ਉਹ ਦੂਜੇ ਪਾਸੇ ਵੀ ਲੈ ਸਕਦੇ ਆ, ਕਿਉਂਕਿ ਉਹ ਆਰਗੈਨਿਕ ਮੈਟਰ ਪਾ ਨਹੀਂ ਰਹੇ ਪਰ ਉਹਦੀ ਡੀਕੰਪੋਜੀਸ਼ਨ ਨੂੰ ਸਲੋ ਡਾਊਨ ਕਰ ਦਿੱਤਾ। ਪਰ ਜੇ ਮੰਨ ਲਓ ਇੱਕੋ ਐਨੂਅਲ ਕ੍ਰੌਪ ਆ, ਜਿੱਦਾਂ ਕਾਟਨ ਆ ਜਾਂ ਟਮਾਟਰ ਨੇ, ਕੋਈ ਵੀ ਇਦਾਂ ਦੀ ਕ੍ਰੌਪ ਹੈ ਜਿਹਦੇ ਵਿੱਚ ਟਿਲੇਜ ਹੋਣੀ ਆ, ਤੇ ਉਸ ਤੋਂ ਜਦੋਂ ਕ੍ਰੌਪ ਹਾਰਵੈਸਟ ਹੋ ਗਈ ਉਦੋਂ ਬਾਅਦ ਚ ਕਵਰ ਕ੍ਰੌਪ ਬੀਜ ਸਕਦੇ ਆ ਅਗਲੀ ਮੇਨ ਸੀਜ਼ਨ ਦੀ ਕ੍ਰੌਪ ਦੀ ਬਿਜਾਈ ਤੱਕ। ਸੋ ਉੱਥੇ ਉਹ ਐਡ ਆਨ ਕਰ ਸਕਦੇ ਆ। ਇਦਾਂ ਹੀ ਡੈਲਟੇ 'ਚ ਜਿੱਦਾਂ ਰਾਈਸ ਆ, ਝੋਨਾ ਆ, ਉੱਥੇ ਵੀ ਜੇ ਰੈਜ਼ੀਡਿਊ ਮੈਨੇਜਮੈਂਟ ਦੇ ਨਾਲ ਕੋਈ ਕਵਰ ਕ੍ਰੌਪ ਇਦਾਂ ਦੀ ਬੀਜ ਸਕਦੇ। ਜੇ ਉੱਥੇ ਫਲੱਡ ਨਹੀਂ ਉਹਨਾਂ ਨੇ ਕਰਨੀ ਹੈ, ਜੇ ਉਹ ਫਲੱਡ ਕਰਦੇ ਆ ਮੈਨੇਜਮੈਂਟ ਵਾਸਤੇ ਫਿਰ ਉਹ ਵੱਖਰੀ ਗੱਲ ਆ, ਪਰ ਜੇ ਉਹਨਾਂ ਦੀ ਰੈਜ਼ੀਡਿਊ ਮੈਨੇਜਮੈਂਟ ਦੇ ਵਿੱਚ ਫਲੱਡਿੰਗ ਤੋਂ ਬਿਨਾਂ ਉਹ ਡੀਲ ਕਰ ਸਕਦੇ ਆ ਡੀਕੰਪੋਜੀਸ਼ਨ ਨਾਲ, ਫਿਰ ਉੱਥੇ ਉਹ ਕਵਰ ਕ੍ਰੌਪ ਵੀ ਗਰੋ ਕਰ ਸਕਦੇ। ਸੋ ਹਰ ਤਰ੍ਹਾਂ ਦੀ ਫਸਲ, ਭਾਵੇਂ ਔਰਚਰਡਸ ਆ ਜਿੱਦਾਂ ਮੈਂ ਦੱਸਿਆ, ਪਿਸਤੇ ਆ ਜਾਂ ਗ੍ਰੇਪਸ ਨੇ, ਉਹਨਾਂ ਦੇ ਵਿੱਚ ਇਹ ਹੋ ਸਕਦਾ। ਵਾਲਨਟਸ ਵੀ ਹੋ ਸਕਦਾ ਆ, ਈਵਨ ਆਮੰਡਸ ਵੀ ਹੋ ਸਕਦਾ ਆ, ਜੇ ਤੁਸੀਂ ਥੋੜੀ ਜਿਹੀ ਹਿੰਮਤ ਕਰੋ ਜਾਂ ਤੁਹਾਡਾ ਜਿਹੜਾ ਹਾਰਵੈਸਟਿੰਗ ਸਿਸਟਮ ਹੈ ਜਿਵੇਂ ਜਿਵੇਂ ਚੇਂਜ ਹੋਊਗਾ ਤਿਵੇਂ ਤਿਵੇਂ ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਉਹ ਇਨਕੋਰਪੋਰੇਟ ਕੀਤੀਆਂ ਜਾ ਸਕਦੀਆਂ। ਸੋ ਲੱਗ ਰਿਹਾ ਵੀ ਭਵਿੱਖ ਦੇ ਵਿੱਚ ਇਦਾਂ ਦੀਆਂ ਚੀਜ਼ਾਂ ਜਿਹੜੀਆਂ ਉਹ ਵਧਣਗੀਆਂ, ਫਾਰਮਰਸ ਨੂੰ ਕਰਨੀਆਂ ਪੈਣੀਆਂ, ਆਊਟ ਆਫ ਨੈਸੈਸਿਟੀ ਕਰਨੀਆਂ ਪੈਣੀਆਂ। ਠੀਕ ਹੈ, ਕਿਉਂਕਿ ਜਿੰਨਾ ਕਾਸਟ ਆਫ ਪ੍ਰੋਡਕਸ਼ਨ ਵਧ ਰਿਹਾ ਆ, ਜਿੰਨਾ ਕਾਸਟ ਆਫ ਕੈਮੀਕਲ ਫਰਟੀਲਾਈਜ਼ਰ ਵਧ ਰਿਹਾ ਆ, ਜਿੰਨੀ ਉਹਨਾਂ ਦੀ ਲੋੜ ਵਧ ਰਹੀ ਆ, ਕੋਈ ਨਾ ਕੋਈ ਤਾਂ ਫਾਰਮਰਸ ਨੂੰ ਹੈਲਦੀ ਰੀਜਨਰੇਟਿਵ ਪ੍ਰੈਕਟਿਸਿਸ ਜਿਹੜੀਆਂ ਆਪਣੀ ਸੋਇਲ ਹੈਲਥ ਨੂੰ ਮੇਨਟੇਨ ਕਰਨ ਵਾਸਤੇ ਐਂਡ ਓਵਰ ਟਾਈਮ ਇੰਪਰੂਵ ਕਰਨ ਵਾਸਤੇ ਕੁਛ ਨਾ ਕੁਛ ਤਾਂ ਉਹਨਾਂ ਨੂੰ ਕਰਨਾ ਪੈਣਾ। ਭਾਵੇਂ ਉਹਨਾਂ ਨੂੰ ਇੱਕ ਪਾਸੇ ਯੀਲਡ ਸੈਕਰੀਫਾਈਸ ਕਰਕੇ ਤੇ ਨਿਊਟਰੀਐਂਟ ਮੈਨੇਜਮੈਂਟ ਹੋਰ ਹਿਸਾਬ ਨਾਲ ਦੇਖ ਕੇ ਪਲਾਂਟ ਹੈਲਥ ਨੂੰ ਇੰਪਰੂਵ ਕਰੋ, ਸੋਇਲ ਹੈਲਥ ਨੂੰ ਇੰਪਰੂਵ ਕਰੋ, ਤਾਂ ਕਿ ਆਪਣੀ ਕਾਸਟ ਘਟਾਓ। ਨਾਟ ਨੈਸੈਸਰੀਲੀ ਆਪਣੀ ਯੀਲਡ ਵਧਾਓ, ਪਰ ਆਪਣੀ ਕਾਸਟ ਘਟਾਓ ਤੇ ਪ੍ਰੋਫਿਟ ਵਧਾਓ। ਸੋ ਬਿਲਕੁਲ ਇਹ ਹੈ ਵੀ ਕਿੰਨਾ ਖਰਚਾ ਹੈ, ਕਿੰਨਾ ਮੁਨਾਫਾ ਆ। ਵੀ ਜੇ ਤੁਸੀਂ ਮੁਨਾਫਾ ਬਹੁਤ, ਜੇ ਤੁਹਾਡੀ ਪ੍ਰੋਡਕਟਿਵਿਟੀ ਬਹੁਤ ਜ਼ਿਆਦੀ ਆ ਪਰ ਉਨਾ ਹੀ ਉਧਰਲੇ ਪਾਸੇ ਤੁਹਾਡਾ ਕਾਸਟ ਬਹੁਤ ਜ਼ਿਆਦੀ ਆ, ਤੁਸੀਂ ਆਪਣਾ ਪ੍ਰੋਫਿਟ ਦੇਖੋ। ਨਾਲ ਦੀ ਨਾਲ ਆਪਣੇ ਨਾਲ ਦੇ ਖੇਤ 'ਚ ਕੰਪੈਰੀਜ਼ਨ ਕਰਕੇ ਵੇਖੋ। ਜੇ ਤੁਸੀਂ ਇਹੋ ਜਿਹੀਆਂ ਰੀਜਨਰੇਟਿਵ ਤੇ ਥੋੜਾ ਡਾਇਲ ਡਾਊਨ ਕਰੋ, ਝਾੜ ਘੱਟ ਵੀ ਆਉਂਦਾ, ਕੋਈ ਗੱਲ ਨਹੀਂ, ਤੁਸੀਂ ਇੱਕ ਅੱਧੇ ਖੇਤ 'ਚ ਕਰਕੇ ਦੇਖੋ ਵੀ ਕਿੱਥੇ ਤੁਹਾਡਾ ਪ੍ਰੋਫਿਟ ਵੱਧਦਾ। ਥੋੜੇ ਏਰੀਆ 'ਚ ਕਰਕੇ ਦੇਖ ਲਓ ਕੁਝ ਥਾਵਾਂ ਦੇ ਉੱਤੇ। ਨਾਲੇ ਬਹੁਤਾ ਝਾੜ ਕੱਢ ਕੇ ਕਰਨਾ ਵੀ ਕੀ, ਕਿਹੜਾ ਵੇਚਦੇ ਇੰਨੇ ਮਹਿੰਗੇ। ਵੱਧ ਝਾੜ ਦਾ ਗੋਲ ਜਿਹੜਾ ਆ ਉਹ ਸਾਡੇ ਮਨ 'ਚ ਇਸੇ ਕਰਕੇ ਬਣਿਆ ਨਾ ਵੀ ਜਿੰਨਾ ਵੱਧ ਹੋਊਗਾ ਉਹਨਾਂ ਮਹਿੰਗਾ ਵਿਕੂਗਾ ਤੇ ਪੈਸੇ ਵੱਧ ਬਣਨਗੇ। ਜਿੰਨਾ ਝਾੜ ਵਧੀ ਜਾਣਾ ਤੇ ਜੇ ਉਹਨੀ ਪ੍ਰਾਈਸ ਡਾਊਨ ਆਈ ਜਾਣੀ ਆ ਤਾਂ ਤੁਹਾਨੂੰ ਵੱਧ ਖਰਚਾ ਕਰਨ ਦੀ ਕੀ ਲੋੜ ਹੈ। ਔਰ ਡਿਮਾਂਡ ਸਪਲਾਈ ਤਾਂ ਉੱਥੇ ਇੱਕ ਜਿਹੜੀ ਸਟੇਬਲ ਰਹਿੰਦੀ, ਕਿਤੇ ਚਲੋ ਵੱਧ ਘੱਟ ਟ੍ਰੇਡਸ ਦੇ ਨਾਲ ਉੱਤੇ ਥੱਲੇ ਜਿਹੜੀ ਉਹ ਜਾਂਦੀ ਰਹਿੰਦੀ ਆ। ਸੋ ਬਿਲਕੁਲ ਡੈਫੀਨੇਟਲੀ। ਤੇ ਡਾਕਟਰ ਰਿਆੜ, ਇਹਨਾਂ ਚੀਜ਼ਾਂ ਬਾਰੇ ਹੋਰ ਜਾਣਕਾਰੀ ਲੈਣ ਦੇ ਲਈ ਜੇ ਕਿਸੇ ਨੇ ਕੋਈ ਕੰਟੈਕਟ ਕਰਨਾ ਹੈ ਉਹ ਤੁਹਾਡੇ ਨਾਲ ਕਰਨੀ ਹੈ, ਕਿੱਥੇ ਕੰਟੈਕਟ ਹੈ, ਇਸ ਦੇ ਬਾਰੇ ਹੋਰ ਇਨਫੋਰਮੇਸ਼ਨ ਬੈਟਰ ਕਿੱਥੇ? ਦੇਖੋ ਜੀ, ਮੈਂ ਦੱਸਿਆ ਕਿ ਮੇਰੀ ਇਹ ਜੌਬ ਡਿਸਕ੍ਰਿਪਸ਼ਨ 'ਚ ਹੈ ਨਹੀਂ। ਠੀਕ ਆ। ਸੋ ਆਪਣੇ ਜਿਹੜੇ ਕਾਉਂਟੀ ਐਕਸਟੈਂਸ਼ਨ ਏਜੰਟਸ ਆ ਉਹਨਾਂ ਤੋਂ ਪਤਾ ਕਰ ਸਕਦੇ ਨੇ। ਆਪਣੇ ਕਿਸੇ ਵੀ ਯੂਸੀ ਫਾਰਮ ਐਡਵਾਈਜ਼ਰ ਤੋਂ ਪੁੱਛ ਸਕਦੇ ਨੇ, ਤੇ ਜਾਂ ਜਿਹੜੇ ਕੋਲੋਂ ਵੀ ਕੋਈ PCA ਆ ਜਾਂ ਐਗ ਕੰਸਲਟੈਂਟ ਆ ਉਹਦੇ ਕੋਲੋਂ ਪੁੱਛ ਸਕਦੇ ਆ। ਕਿਤੋਂ ਵੀ ਜਾਣਕਾਰੀ ਲੈ ਸਕਦੇ, ਇੰਟਰਨੈਟ ਤੋਂ ਵੀ ਲੈ ਸਕਦੇ, ਫ੍ਰੀ ਵੀ ਬਹੁਤ ਕੁਝ ਪਿਆ ਆ। ਠੀਕ ਹੈ, ਨਹੀਂ ਚਲੋ ਥੈਂਕ ਯੂ। ਤੇ ਆਪਾਂ ਇੱਥੇ ਹੁਣ ਬ੍ਰੇਕ ਲੈ ਲੈਂਦੇ ਹਾਂ, ਤੇ ਬ੍ਰੇਕ ਤੋਂ ਬਾਅਦ ਦੇ ਵਿੱਚ ਆਪਾਂ ਕੁਝ ਗੱਲਾਂ ਬਾਤਾਂ ਕਿਚਨ ਗਾਰਡਨਸ ਨੂੰ ਲੈ ਕੇ ਜਿਹੜੀਆਂ ਉਹ ਕਰਨੀਆਂ ਆ। ਤੇ ਸੋ ਜੇ ਤੁਸੀਂ ਵੀ ਕੁਝ ਤੁਹਾਡਾ, ਜੇ ਤੁਹਾਨੂੰ ਲੱਗਦਾ ਵੀ ਤੁਸੀਂ ਕੋਈ ਸਵਾਲ ਪੁੱਛਣਾ ਚਾਹੁੰਦੇ ਆ ਤਾਂ ਤੁਸੀਂ ਸਟੂਡੀਓ 'ਚ ਕਾਲ ਵੀ ਕਰ ਸਕਦੇ ਆ। ਨੰਬਰ 408 272 5200 4082725200। ਮਿਲਦੇ ਆ ਸਾਰਿਆਂ ਨੂੰ ਇੱਕ ਬ੍ਰੇਕ ਤੋਂ ਬਾਅਦ 'ਚ।
ਪੰਜਾਬੀ ਰੇਡੀਓ USA ਸੁਣ ਰਹੇ ਦੇਖ ਰਹੇ ਸਾਰੇ ਹੀ ਸਰੋਤਿਆਂ ਅਤੇ ਦਰਸ਼ਕਾਂ ਨੂੰ ਇੱਕ ਵਾਰੀ ਫਿਰ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਪ੍ਰੋਗਰਾਮ ਸਾਂਝੀ ਸਾਥ ਦਾ ਅਪਡੇਟ ਫਾਰਮਿੰਗ ਚੱਲ ਰਿਹਾ। ਆਪਣੇ ਨਾਲ ਫਰੈਜ਼ਨੋ ਸਟੇਟ ਯੂਨੀਵਰਸਿਟੀ ਤੋਂ ਪ੍ਰੋਫੈਸਰ ਡਾਕਟਰ ਰਣਜੀਤ ਰਿਆੜ ਜੀ ਜੁੜੇ ਨੇ। ਜੀ ਆਇਆਂ ਨੂੰ ਇੱਕ ਵਾਰੀ ਫਿਰ ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੇ ਪਹਿਲੇ ਹਿੱਸੇ 'ਚ ਆਪਾਂ ਕਵਰ ਕਰਾਪ ਉਸ ਦੇ ਫਾਇਦੇ ਕੀ ਹੁੰਦਾ ਆ, ਕਿਵੇਂ ਹੁੰਦਾ ਆ, ਉਸ ਦੇ ਬਾਰੇ ਚਰਚਾ ਜਿਹੜੀ ਉਹ ਕੀਤੀ ਆ। ਇਹ ਵੀ ਦੱਸਿਆ ਵੀ ਵੱਖ-ਵੱਖ ਗ੍ਰਾਂਟ ਸਬਸਿਡੀਜ਼ ਵੀ ਅਵੇਲੇਬਲ ਆ ਜੇ ਤੁਸੀਂ ਆਪਣੇ ਆਰਚਰਡਸ ਦੇ ਵਿੱਚ ਫਰੈਂਚਸ ਦੇ ਵਿੱਚ ਇਸ ਨੂੰ ਇਸਤੇਮਾਲ ਕਰਨਾ ਚਾਹੁੰਦੇ ਆ, ਵੇਖਣਾ ਚਾਹੁੰਦੇ ਆ। ਸਭ ਤੋਂ ਵੱਡੀ ਗੱਲ ਇਹ ਆ ਵੀ ਤੁਸੀਂ ਟਰਾਈ ਕਰੋ, ਸ਼ੁਰੂਆਤ ਕਰੋ। ਜੇ ਤੁਹਾਨੂੰ ਲੱਗਦਾ ਹੈ ਵੀ ਏਡਾ ਵੱਡਾ ਤੁਸੀਂ ਅਜੇ ਪੂਰਾ ਚੇਂਜ ਨਹੀਂ ਕਰਨਾ ਚਾਹੁੰਦੇ, ਸਟਾਰਟ ਸਮੌਲ ਅਤੇ ਉਸ ਦੇ ਵਿੱਚ ਦੇਖੋ ਵੀ ਕਿੰਨੇ ਕੁ ਤੁਹਾਨੂੰ ਉਹਦੇ ਫਾਇਦੇ ਜਿਹੜੇ ਤੁਹਾਨੂੰ ਲੱਗਦੇ ਆ ਅਤੇ ਫਿਰ ਉਸ ਨੂੰ ਹੌਲੀ ਹੌਲੀ ਤੁਸੀਂ ਐਕਸਪੈਂਡ ਜਿਹੜਾ ਉਹ ਕਰ ਸਕਦੇ ਆ। ਅਤੇ ਡਾਕਟਰ ਰਿਆੜ, ਹੁਣ ਆਪਾਂ ਗੱਲਬਾਤ ਕਰਦੇ ਹਾਂ ਕੁਛ ਜਿਹੜੇ ਕਿਚਨ ਗਾਰਡਨਸ ਆ ਉਸ ਨੂੰ ਜਿਹੜਾ ਉਹ ਲੈ ਕੇ। ਆਲਦੋ ਜਿਹੜੀਆਂ ਫਾਲ ਦੀ ਜਿਹੜੀ ਹੁੰਦੀ ਬਿਜਾਈ ਦਾ ਬਿਜਾਈ ਆ ਉਹ ਤਾਂ ਲੰਘ ਹੀ ਗਿਆ ਹੈ। ਉਹ ਤਾਂ ਜਿਹੜੇ ਉਦਮੀ ਉਹ ਤਾਂ ਖਾ ਰਹੇ ਨੇ। ਹਾਂ, ਸਹੀ ਗੱਲ ਆ। ਜਿਨ੍ਹਾਂ ਨੇ ਮੌਕਾ ਸਾਂਭਿਆ ਸਪਟੈਂਬਰ ਦੇ ਵਿੱਚ, ਉਹ ਤਾਂ ਸਬਜ਼ੀਆਂ ਖਾ ਰਹੇ ਨੇ ਜਾਂ ਖਾ ਹਟੇ ਤੇ ਗਾਂ ਅਗਲੀਆਂ ਬੀਜਣ ਦੀ ਤਿਆਰੀ ਕਰ ਰਹੇ ਆ। ਹੁਣ ਆਪਾਂ ਰਾਈਟ ਨਾ ਬਿਲਕੁਲ ਮਿਡਲ ਦੇ ਵਿੱਚ ਹੈਗੇ ਆ। ਹਾਂਜੀ, ਅਗਲੇ ਸੀਜ਼ਨ ਦੀ ਜਿਹੜੀ ਆ ਉਹ ਤਿਆਰੀ ਕਰ ਰਹੇ ਆ ਤੇ ਜਾਂ ਜਿੱਦਾਂ ਤੁਸੀਂ ਕਿਹਾ ਵੀ ਉਹ ਖਾ ਰਹੇ ਆ। ਕਿ ਅਜੇ ਵੀ ਕੁਛ ਅਜਿਹੀਆਂ ਚੀਜ਼ਾਂ ਹੈਗੀਆਂ ਜਿਹੜੀਆਂ ਲੱਗ ਸਕਦੀਆਂ ਜਾਂ ਨਹੀਂ, ਇਟਸ ਟੂ ਲੇਟ ਨਾਓ? ਨਹੀਂ, ਹਾਂਜੀ ਬਿਲਕੁਲ। ਜਿਵੇਂ ਆਪਣੇ ਵੀ ਜਿੱਦਾਂ ਅਗੇਤੀ, ਮਿਡ ਸੀਜ਼ਨ ਤੇ ਪਛੇਤੀਆਂ ਫਸਲਾਂ ਵਰਾਇਟੀਜ਼ ਹੁੰਦੀਆਂ ਸੀਗੀਆਂ ਜੀ, ਉੱਦਾਂ ਤੁਸੀਂ ਕੋਈ ਇੱਦਾਂ ਦੀਆਂ ਲਗਾ ਸਕਦੇ ਜੇ ਕੋਈ ਖਾਸ ਕਰਕੇ ਜੇ ਤੁਹਾਡਾ ਕੋਈ ਪੈਸਟ ਪ੍ਰੈਸ਼ਰ ਕਰਕੇ ਕੋਈ ਫਸਲ ਉੱਗੀ ਨਹੀਂ ਜਾਂ ਮਾੜੀ ਉੱਗੀ ਆ ਜਾਂ ਕੰਜ਼ਿਊਮ ਹੋ ਗਈ, ਸੋ ਉੱਥੇ ਤੁਸੀਂ ਉਹਨਾਂ ਨੂੰ ਰੀਸੀਡ ਕਰ ਸਕਦੇ ਜੇ ਜਾਂ ਓਵਰਸੀਡ ਕਰ ਸਕਦੇ ਜੇ, ਪ੍ਰੋਵਾਈਡਡ ਸਿੱਲ ਬਹੁਤੀ ਨਾ ਹੋਵੇ। ਹੁਣ ਜਿੱਦਾਂ ਮੀਂਹ ਪੈ ਕੇ ਹਟਿਆ ਆ, ਜਦੋਂ ਪੈਲੀ ਮਾੜੀ ਜੀ ਵੱਤਰ ਆਉਂਦੀ ਆ, ਜ਼ਿਆਦਾ ਠੰਡ ਦੇ ਵਿੱਚ ਉਹਨਾਂ ਨੇ ਨੀਗਾ ਵਧਣਾ। ਜਿੱਦਾਂ ਹੁਣ ਬਿਲਕੁਲ ਜ਼ਿਆਦਾ ਠੰਡ ਪੈ ਰਹੀ ਆ, ਈਵਨ ਕੋਰੇ ਨੂੰ ਵੀ ਪਹੁੰਚ ਰਿਹਾ ਆ। ਅੱਜ ਕੋਰਾ ਪਿਆ ਸੀ। ਹਾਂਜੀ, ਸੋ ਇਹਨਾਂ ਦਿਨਾਂ ਦੇ ਵਿੱਚ ਨਹੀਂ, ਪਰ ਜਿਵੇਂ ਮੰਨ ਲਓ ਨਾਈਟ ਟੈਂਪਰੇਚਰ ਥੋੜਾ ਜਿਹਾ ਵੀ ਜੇ ਉੱਪਰ ਜਾਂਦਾ ਆ ਤੇ ਫਿਰ ਇਹੋ ਛੇਤੀਆਂ ਵੀ ਤੁਸੀਂ ਦੁਬਾਰਾ ਲਾ ਸਕਦੇ ਜੇ। ਪਨੀਰੀ ਆ ਜਿੱਦਾਂ ਕਿਸੇ ਕੇਲ ਕ੍ਰੌਪ ਦੀ, ਉਹ ਵੀ ਤੁਸੀਂ ਲਾ ਸਕਦੇ ਜੇ, ਪਰ ਉਹਦੇ ਵਿੱਚ ਇਸ ਚੀਜ਼ ਦਾ ਧਿਆਨ ਰੱਖਣਾ ਕਿ ਉਹ ਫੋਟੋ ਪੀਰੀਅਡ ਇਨਸੈਂਸਿਟਿਵ ਹੋਣ, ਫੋਟੋ ਪੀਰੀਅਡ ਸੈਂਸਿਟਿਵ ਵੈਰਾਈਟੀਜ਼ ਨਾ ਹੋਣ। ਥੋੜਾ ਐਕਸਪਲੇਨ ਕਰਿਓ, ਫੋਟੋ ਪੀਰੀਅਡ ਸੈਂਸਿਟਿਵ, ਇਨਸੈਂਸਿਟਿਵ। ਹਾਂਜੀ, ਗੋਭੀ ਆ ਜਿਵੇਂ, ਜੇ ਤੇ ਉਹਨੂੰ ਟਾਈਮ ਨਾਲ ਲਾਇਆ ਫਿਰ ਉਹਦਾ ਫੁੱਲ ਬਣਨਾ ਜਿਹੜਾ ਆਪਾਂ ਖਾਣਾ। ਜੇ ਉਹਨੂੰ ਲੇਟ ਲਾਇਆ ਤੇ ਉਹਨੇ ਨਿਸਰ ਜਾਣਾ। ਠੀਕ ਹੈ, ਸਿੱਧਾ ਬੀ ਪੈ ਜਾਣਾ। ਹਾਂਜੀ, ਸੋ ਉਹਦਾ ਕੋਈ ਫਾਇਦਾ ਨਹੀਂ ਹੋਣਾ। ਸੋ ਉਹ ਵੈਰਾਈਟੀ ਉੱਦਾਂ ਦੀ ਹੋਵੇ ਵੀ ਜਿਹੜੀ ਇਨਸੈਂਸਿਟਿਵ ਹੋਵੇ, ਜਿਹੜੀ ਨਿਸਰੇ ਨਾ, ਕਿਉਂਕਿ ਜਦੋਂ ਇਹਨਾਂ ਫਸਲਾਂ ਨੂੰ ਦੋ ਚੀਜ਼ਾਂ ਚਾਹੀਦੀਆਂ ਹੁੰਦੀਆਂ, ਇੱਕ ਤੇ ਠੰਡ, ਇੱਕ ਲੰਬੇ ਦਿਨ। ਸੋ ਸਭ ਤੋਂ ਛੋਟਾ ਜਿਹੜਾ ਦਿਨ ਆ ਉਹ ਆਉਣ ਵਾਲਾ 23 ਤਰੀਕ ਨੂੰ, 21 ਦਸੰਬਰ ਨੂੰ। 21 ਨੂੰ, ਸੌਰੀ, ਠੀਕ ਹੈ, 21 ਦਸੰਬਰ ਨੂੰ। ਸੋ 21 ਦਸੰਬਰ ਤੱਕ ਜਿਹੜੀ ਵੀ ਆਪਾਂ ਕੋਈ ਬੂਟਾ ਲਾਇਆ, ਜਿਹਨੂੰ ਦੋਨੇ ਰਿਕੁਆਇਰਮੈਂਟਸ ਚਾਹੀਦੀਆਂ, ਠੰਡ ਵੀ ਚਾਹੀਦੀ ਆ ਤੇ ਮੁੜ ਕੇ ਲੰਬੇ ਦਿਨ ਵੀ ਚਾਹੀਦੇ, ਸੋ ਉਹਨੂੰ ਠੰਡ ਵੀ ਮਿਲ ਜਾਣੀ ਹੋਣ ਵਾਲੇ ਦਿਨਾਂ ਦੇ ਵਿੱਚ। ਫਿਰ ਜਨਵਰੀ ਦੇ ਸ਼ੁਰੂ 'ਚ ਜਾ ਕੇ ਉਹਨੂੰ ਲੰਬੇ ਦਿਨ ਮਿਲਣੇ ਤੇ ਉਹਨੇ ਫਲਾਵਰਿੰਗ ਸ਼ੁਰੂ ਕਰ ਦੇਣੀ, ਉਹਨੇ ਨਿਸਰਨਾ ਸ਼ੁਰੂ ਕਰ ਦੇਣਾ ਆ। ਠੀਕ ਹੈ। ਸੋ ਇਸ ਚੀਜ਼ ਦਾ ਧਿਆਨ ਰੱਖੋ। ਅਦਰਵਾਈਜ਼ ਜਿਹੜੀਆਂ ਸਿਆਲ ਵਾਲੀਆਂ ਫਸਲਾਂ ਆ ਉਹ ਪਛੇਤੀਆਂ ਵੀ ਲਾਈਆਂ ਜਾ ਸਕਦੀਆਂ। ਠੀਕ ਹੈ। ਬਾਕੀ ਜਿਹੜਾ ਗਰਮੀਆਂ ਦੀਆਂ ਫਸਲਾਂ ਆ, ਸਪਰਿੰਗ ਵਾਲੀਆਂ, ਉਹ ਅਜੇ ਤਾਂ ਨਹੀਂ, ਪਰ ਹੋਰ 3-4 ਹਫ਼ਤਿਆਂ ਤੱਕ ਤੁਸੀਂ ਗ੍ਰੀਨ ਹਾਊਸ ਦੇ ਵਿੱਚ ਜਾਂ ਅੰਦਰ ਤੁਸੀਂ ਉਹਨਾਂ ਦੀ ਨਰਸਰੀ ਰੇਜ਼ ਕਰਨੀ ਸ਼ੁਰੂ ਕਰ ਸਕਦੇ ਜੇ। ਠੀਕ ਹੈ, ਮਤਲਬ ਚੜ੍ਹਦੇ ਸਾਲ ਨੂੰ। ਹਾਂ, ਥੋੜਾ ਜਿਹਾ ਅੱਗੇ ਜਾ ਕੇ, ਕਿਉਂਕਿ ਇਹ ਵੀ ਡਿਪੈਂਡ ਕਰਦਾ ਕਿ ਨਰਸਰੀ ਤੁਸੀਂ ਕਿੱਡੀ ਕਰਨੀ ਆ। ਹਾਂਜੀ, ਵੀ ਜੇ ਤੁਸੀਂ 2 ਮਹੀਨੇ ਪਹਿਲਾਂ ਬੀਜਤੀ, ਪਰ ਨਰਸਰੀ ਤੁਸੀਂ ਜਦੋਂ ਬਾਹਰ ਟ੍ਰਾਂਸਪਲਾਂਟ ਕਰਨੀ ਉਦੋਂ ਮਹੀਨੇ ਦੀ ਹੀ ਏਜ ਆਪਟੀਮਮ ਆ, ਫਿਰ ਉਹ ਬਾਕੀ 30 ਦਿਨ ਉਹਨੇ ਵਿੱਚੇ ਵੱਧ ਹੀ ਜਾਣਾ ਆ। ਸੋ ਇੰਨੀ ਕਾਹਲੀ ਕਰਨ ਦੀ ਲੋੜ ਨਹੀਂ। ਕੋਈ ਪਲਾਨ ਬਣਾ ਲਓ ਵੀ ਕਿੰਨੇ ਥਾਂ 'ਚ ਕੀ ਬੀਜਣਾ ਹੈ, ਕਿਹੜੀ ਫਸਲ ਬੀਜਣੀ, ਉਹਦੇ ਬਾਰੇ ਜਾਣਕਾਰੀ ਇਕੱਠੀ ਕਰ ਲਓ, ਉਹਦੇ ਸੀਡ ਆਰਡਰ ਕਰ ਲਓ ਜਾਂ ਸੀਡ ਸਿਕਿਉਰ ਕਰ ਲਓ। ਠੀਕ ਹੈ। ਤੇ ਬਾਅਦ 'ਚ ਫਿਰ ਪਲੱਗ ਟਰੇਸ ਦੇ ਵਿੱਚ ਜਾਂ ਕੱਪਾਂ ਦੇ ਵਿੱਚ, ਜਿਵੇਂ ਦਾ ਵੀ ਤੁਹਾਡਾ ਕੋਈ ਸਿਸਟਮ ਹੈਗਾ ਵੀ ਤੁਸੀਂ ਅੰਦਰ ਉਹਨੂੰ ਜੇ ਰੇਜ਼ ਕਰਨਾ ਆ, ਤੇ ਉਹ ਫਿਰ ਗਾਂ ਮਾਰਚ ਜਾਂ ਅਪ੍ਰੈਲ 'ਚ ਜਦੋਂ ਵੀ ਬਾਹਰ ਦਾ ਟੈਂਪਰੇਚਰ ਸੂਟੇਬਲ ਹੁੰਦਾ ਆ, ਫਿਰ ਜੇ ਐਤਕੀ ਪਛੇਤ ਹੋ ਗਈ ਆ ਤੇ ਉਦੋਂ ਗੇਤ ਕਰ ਲਿਓ ਥੋੜਾ ਜਿਹਾ ਪਹਿਲਾਂ। ਤੁਸੀਂ ਲਾਸਟ ਟਾਈਮ ਵੀ ਦੱਸ ਰਹੇ ਸੀ ਵੀ ਹਾਈਬ੍ਰਿਡ ਜਿਹੜਾ ਤੁਸੀਂ ਲਾਇਆ ਉਹਦਾ ਬੀ ਕਦੀ ਨਹੀਂ ਬਣਾਉਣਾ। ਹਾਈਬ੍ਰਿਡ ਦਾ ਬੀ ਕਦੇ ਨਹੀਂ ਬਣਾਉਣਾ। ਸੋ ਪਤਾ ਨਹੀਂ ਹੋਣਾ ਵੀ ਅਗਲਾ ਜਿਹੜਾ ਆ ਉਹਦਾ ਸਨ ਡਾਟਰ ਹੈ ਕਿੱਦਾਂ ਦੀ ਨਿਕਲਦੀ, ਉਹਦਾ ਫਾਇਦਾ ਕੋਈ ਨਹੀਂ। ਸੋ ਜੇ ਤੇ ਤੁਸੀਂ ਸੀਡ ਲਿਆਂਦਾ ਜਿਹਦੇ ਉੱਤੇ ਲਿਖਿਆ ਵੀ ਹਾਈਬ੍ਰਿਡ ਆ, ਜੇ ਸੀਡ ਪੈਕੇਟ ਦੇ ਉੱਤੇ, ਜਾਂ ਕੋਈ ਬੂਟਾ ਲੈ ਕੇ ਆਏ ਜੇ ਜਿਹਦੇ ਉੱਤੇ ਲਿਖਿਆ ਵੀ ਇਹ ਹਾਈਬ੍ਰਿਡ ਆ, ਜਿੱਦਾਂ ਸ਼ਿਮਲਾ ਮਿਰਚਾਂ ਆ ਜਾਂ ਕੋਈ ਵੀ ਮਿਰਚ ਆ, ਉਹ ਮੋਸਟਲੀ ਹਾਈਬ੍ਰਿਡ ਹੁੰਦੀ ਆ। ਠੀਕ ਹੈ। ਸੋ ਉਹਦਾ ਜੋ ਤੁਸੀਂ ਮਿਰਚ ਪਕਾ ਕੇ ਉਹ ਚੋਂ ਬੀ ਬਣਾ ਕੇ ਗਾਂ ਅੱਗੇ ਬੀਜਿਆ, ਤੁਹਾਡਾ ਉਹਦੇ ਨਾਲ ਦਾ ਬੂਟਾ ਦੁਬਾਰਾ ਨਹੀਂ ਬਣਨਾ। ਠੀਕ ਹੈ।
ਉਹ ਬਣਾਉਣ ਦੀ ਕੋਸ਼ਿਸ਼ ਵੀ ਕਰਨ ਦੀ ਲੋੜ ਨਹੀਂ, ਉਹ ਐਵੇਂ ਖਲਾਰਾ ਹੀ ਹੈ ਜਿੰਨਾ ਮਰਜ਼ੀ ਟਾਈਮ ਪਾਏ, ਵੇਸਟ ਆ। ਬਿਲਕੁਲ ਟਾਈਮ ਵੇਸਟ ਆ। ਸੋ ਜੇ ਹਾਈਬ੍ਰਿਡ ਆ ਤੇ ਹਰ ਸਾਲ ਬੀਜ ਨਵਾਂ ਲਾਓ। ਨਵਾਂ ਲਓ, ਠੀਕ ਹੈ। ਜੇ ਤੁਸੀਂ ਬੀਜ ਆਪਣੇ ਬਣਾਉਣੇ ਆ, ਫਿਰ ਏਅਰਲੂਮ ਵੈਰਾਈਟੀਜ਼ ਜਾਂ ਜਿਹੜੀਆਂ ਜਿਹਦੇ ਉੱਤੇ ਹਾਈਬ੍ਰਿਡ ਨਹੀਂ ਲਿਖਿਆ, ਜਿਹੜੀ ਵੈਰਾਈਟੀ ਦਾ ਪਤਾ ਆ ਵੀ ਇਹ ਕਨਵੈਨਸ਼ਨਲ ਕੰਪੋਜ਼ਿਟ ਆ ਜਾਂ ਪਿਓਰ ਲਾਈਨ ਆ, ਇਦਾਂ ਦੀਆਂ ਵੈਰਾਈਟੀਜ਼ ਜਿਹੜੀਆਂ ਹਾਈਬ੍ਰਿਡ ਨਹੀਂ ਗੀਆਂ, ਉਹਨਾਂ ਦਾ ਬੀਜ ਜਿਹੜਾ ਤੁਸੀਂ ਉਹ ਆਪਣੇ ਪੱਧਰ ਤੇ ਬਣਾ ਸਕਦੇ ਜੇ ਅਗਲੇ ਸਾਲ ਵਾਸਤੇ। ਸੋ ਹੁਣ ਜਦੋਂ ਕਿਚਨ ਗਾਰਡਨ ਆ, ਚਲੋ ਕਿਸੇ ਦਾ ਥੋੜਾ ਆ, ਕਿਸੇ ਦਾ ਥੋੜਾ ਜ਼ਿਆਦਾ ਆ, ਸੋ ਸੋਇਲ ਨੂੰ ਹੁਣ ਹੋਰ ਐਨਰਿਚ ਕਰਨ ਦੇ ਲਈ ਕੀ ਇਸ ਦੇ ਵਿੱਚ ਇਜ਼ ਇਟ ਅ ਰਾਈਟ ਟਾਈਮ ਟੂ ਐਡ ਕਰਨ ਦੇ ਲਈ ਗੁੱਡ ਟਾਈਮ ਹੈਗਾ? ਦੇਖੋ ਜੀ, ਕੰਪੋਸਟ ਐਡ ਕਰਨ ਵਾਸਤੇ ਆਪਟੀਮਮ ਟਾਈਮ ਤਾਂ ਸਪ੍ਰਿੰਗ ਜਾਂ ਸਮਰ ਹੁੰਦਾ ਆ, ਠੀਕ ਹੈ ਜੀ, ਕਿਉਂਕਿ ਉਦੋਂ ਉਹਦੀ ਡੀਕੰਪੋਜੀਸ਼ਨ ਤੇ ਮਿਨਰਲਾਈਜੇਸ਼ਨ ਜਿਹੜੀ ਆ ਉਹ ਤੇਜ਼ ਹੋ ਜਾਂਦੀ ਆ ਵਾਰਮ ਟੈਂਪਰੇਚਰ ਕਰਕੇ। ਠੰਡ ਦੇ ਵਿੱਚ ਉਹਨੂੰ ਪਾਈ ਦਾ ਐਡਾ ਕੋਈ ਫਾਇਦਾ ਹੋਣਾ ਨਹੀਂ, ਕਿਉਂਕਿ ਉਹਨੇ ਡੀਕੰਪੋਜ਼ ਨਹੀਂ ਹੋਣਾ, ਉਹਨੇ ਮਿਨਰਲਾਈਜ਼ ਨਹੀਂ ਹੋਣਾ, ਗਲਣਾ ਨਹੀਂ ਉਹਨੇ ਉਦਾਂ ਪਈ ਰਹਿਣਾ ਹੈ। ਸੋ ਸਪ੍ਰਿੰਗ ਦੇ ਵਿੱਚ ਜੇ ਪਲਾਂਟਿੰਗ ਕਰਨੀ ਆ, ਤੁਸੀਂ ਉਦੋਂ ਕੰਪੋਸਟ ਪਾ ਸਕਦੇ ਜੇ। ਓਕੇ। ਤੇ ਉਹ ਪਾ ਕੇ ਜੇ ਮਿਕਸ ਕਰ ਦੋ, 2-3 ਸਾਲ ਪਾਓ, ਤੇ ਤੁਹਾਡੀ ਜ਼ਮੀਨ ਕਾਫੀ ਜ਼ੋਰ ਵਾਲੀ ਹੋ ਜਾਊਗੀ, ਤੇ ਉੱਥੇ ਫਿਰ ਤੁਹਾਨੂੰ ਉਹਨਾਂ ਖਾਦ ਵੀ ਘੱਟ ਪਾਉਣੀ ਪਊਗੀ। ਇੱਕ ਕੰਮ ਹੋਰ, ਜੇ ਕਿਚਨ ਗਾਰਡਨ ਤੁਸੀਂ ਰੱਖਿਆ ਹੈ, ਜੇ ਕੰਪੋਸਟਿੰਗ ਬਿਨ ਤੁਸੀਂ ਘਰੇ ਲਾ ਸਕਦੇ ਜੇ, ਤੇ ਆਪਣਾ ਜਿੰਨਾ ਵੀ ਕਿਚਨ ਵੇਸਟ ਆ ਜਾਂ ਗਾਰਡਨ ਵੇਸਟ ਆ, ਯਾਰਡ ਵੇਸਟ ਆ, ਜੇ ਤੁਸੀਂ ਲੌਨ ਮੂਵ ਕਰਦੇ ਜੇ ਤਾਂ ਗ੍ਰਾਸ ਕਲਿੱਪਿੰਗਸ ਨੇ ਜਿਹੜੀਆਂ, ਉਹ ਕੋਈ ਸਬਜ਼ੀਆਂ ਫਰੂਟ ਦੇ ਜਿਹੜੇ ਛਿਲਕੇ ਨੇ, ਉਹ ਸਾਰੀਆਂ ਇਹੋ ਜਿਹੀਆਂ ਚੀਜ਼ਾਂ ਤੁਸੀਂ ਉਸ ਬਿਨ ਦੇ ਵਿੱਚ ਆਪਣੇ ਯਾਰਡ ਦੇ ਵਿੱਚ ਇੱਕ ਕਾਰਨਰ 'ਚ ਲਾ ਲਓ। ਬਿਨ ਕੋਈ ਸਕ੍ਰੈਪ ਜਾਂ ਕੁਝ ਉੱਦਾਂ ਦਾ ਰੀਯੂਜ਼ ਕਰ ਲਓ, ਰੈਟਰੋਫਿਟ ਕਰ ਲਓ। ਜੇ ਤੁਹਾਡੇ ਕੋਲ ਟਾਇਰ ਆ ਤੇ ਉਹਨਾਂ ਦੇ ਸਾਈਡਾਂ ਕੱਟ ਕੇ ਤੇ ਉਹਨੂੰ ਸਟੈਕ ਕਰਕੇ ਵੀ ਤੁਸੀਂ ਕੰਪੋਸਟ ਬਿਨ ਬਣਾ ਸਕਦੇ ਜੇ। ਸਿਰਫ ਉਹਨੂੰ ਉਹ ਉੱਪਰੋਂ ਤੁਸੀਂ ਪਾਈ ਜਾਣਾ, ਟੋਇਆ ਮਾਰ ਕੇ ਵੀ ਸਿੱਟੀ ਜਾ ਸਕਦੇ। ਇੰਨੀ ਮਿਹਨਤ ਕਰ, ਐਵੇਂ ਲੱਕ ਕਾਹਨੂੰ ਤੋੜਨਾ। ਹੁਣ ਤਾਂ ਮੈਂ ਕਿਹਾ ਮੀਂਹ ਪਿਆ ਸੌਖਾ ਟੋਇਆ ਪੱਟ ਹੋ ਜਾਣਾ। ਨਹੀਂ, ਉਹਦੇ ਨਾਲ ਉਹ ਉੱਪਰ ਜਿਹੜਾ ਸਰਫੇਸ ਤੇ ਰੱਖਿਆ ਹੋਇਆ, ਉਹ ਖਾਸ ਕਰਕੇ ਜੇ ਕਿਸੇ ਕਾਰਨਰ 'ਚ ਹੋਵੇ ਵੀ ਜਿੱਥੇ ਕੋਈ ਤੁਹਾਨੂੰ ਪੈਸਟ ਪ੍ਰੈਸ਼ਰ ਦੀ ਜਾਂ ਏਦਾਂ ਅਨਸਾਈਟ ਨਾ ਹੋਵੇ, ਐਸਥੈਟਿਕਸ ਨੂੰ ਜੇ ਜ਼ਿਆਦਾ ਧਿਆਨ ਰੱਖਦੇ ਫਿਰ ਨਾ ਪੰਗਾ ਲਓ। ਪਰ ਜੇ ਤੁਸੀਂ ਇਸ ਚੀਜ਼ ਨੂੰ ਟੋਲਰੇਟ ਕਰ ਸਕਦੇ ਜੇ, ਤੇ ਫਿਰ ਤੁਸੀਂ, ਜਾਂ ਜੇ ਬੈਕਯਾਰਡ ਵੱਡਾ ਆ, ਕੋਈ ਕਾਰਨਰ ਏਦਾਂ ਦਾ, ਤੁਸੀਂ ਉੱਧਰ ਕੰਪੋਸਟ ਪਾਇਲ ਵੀ ਬਣਾ ਸਕਦੇ ਜੇ। ਉਹਨੇ ਆਪੇ ਹੌਲੀ ਹੌਲੀ ਥੱਲੇ ਬਹਿੰਦੇ ਜਾਣਾ ਆ, ਪੀਰੀਓਡਿਕਲੀ ਉਹਨੂੰ ਪਾਣੀ ਪਾ ਕੇ ਤੇ ਜਾਂ ਥੋੜਾ ਜਿਹਾ ਦਬਾ ਦਿੱਤਾ ਜਾਵੇ, ਉੱਤੇ ਮਟੀਰੀਅਲ ਪਾਈ ਜਾਓ, ਉਹਨੇ ਹੌਲੀ ਹੌਲੀ ਥੱਲੇ ਬਹਿੰਦੀ ਜਾਣਾ ਆ। ਜਿੰਨਾ ਤੁਹਾਡਾ ਯਾਰਡ ਵੇਸਟ ਲੈਂਡਫਿਲ 'ਚ ਨਹੀਂ ਜਾਊਗਾ, ਕੰਪੋਸਟ 'ਚ ਜਾਊਗਾ, ਉਹਦਾ ਵੀ ਤੁਹਾਡਾ এনवायरमेंट ਨੂੰ ਫਾਇਦਾ ਆ। ਸੋ ਕਿਹੜੀ ਚੀਜ਼ ਨਹੀਂ ਪਾਉਣੀ ਚਾਹੀਦੀ ਉਹਦੇ ਵਿੱਚ? ਅੰਡਿਆਂ ਦੇ ਛਿਲਕੇ, ਠੀਕ ਹੈ। ਕੋਈ ਵੀ ਮੀਟ ਦੀਆਂ ਬੋਨਸ, ਠੀਕ ਹੈ, ਜਾਂ ਕੋਈ ਵੀ ਜਿਹੜਾ ਨਾ ਗਲਣ ਵਾਲਾ ਛੇਤੀ ਮਟੀਰੀਅਲ ਹੈ ਜਿਹੜਾ, ਉਹ ਨਹੀਂ ਪਾਉਣਾ ਚਾਹੀਦਾ। ਠੀਕ ਹੈ। ਅੱਜ ਕੱਲ ਜਿੱਦਾਂ ਹੁਣ ਪੱਤੇ ਆ, ਪੱਤੇ ਪਾ ਸਕਦੇ ਜੇ। ਲੀਫ ਕੰਪੋਸਟ ਬਹੁਤ ਵਧੀਆ ਖਾਦ ਹੈ ਬੂਟਿਆਂ ਵਾਸਤੇ। ਠੀਕ ਹੈ। ਯਾਰਡ ਕਲਿੱਪਿੰਗਸ ਆ, ਜਿੱਦਾਂ ਘਾਹ ਕੱਟਦੇ ਜੇ ਤੇ ਉਹ ਜਿਹੜਾ ਕੱਟਿਆ ਉਹਨੂੰ ਉੱਥੇ ਵਿੱਚ, ਜਾਂ ਤਾਂ ਉਹਦੀ ਟਰਫ ਮੈਨੇਜਮੈਂਟ ਦੇ ਹਿਸਾਬ ਨਾਲ ਜੇ ਤੁਸੀਂ ਉੱਥੇ ਮਲਚਿੰਗ ਕਰਨੀ ਹੈ ਉਹ ਵੀ ਕਰ ਸਕਦੇ ਜੇ। ਜੇ ਮਲਚ ਨਹੀਂ ਕਰਨਾ ਤਾਂ ਗ੍ਰੀਨ ਬਿਨ 'ਚ ਪਾ ਕੇ ਤੇ ਲੈਂਡਫਿਲ ਨੂੰ ਭੇਜਣ ਦੀ ਬਜਾਏ ਉਹਨੂੰ ਜੇ ਤੁਸੀਂ ਕੰਪੋਸਟ ਕਰੋ ਤਾਂ ਉਹਦਾ ਜ਼ਿਆਦਾ ਫਾਇਦਾ ਆ। ਠੀਕ ਹੈ। ਬਾਕੀ ਕੋਈ ਵੀ ਜਿਹੜੇ ਫਰੂਟਸ ਐਂਡ ਵੈਜੀਟੇਬਲਸ ਦਾ ਸਕ੍ਰੈਪਸ ਆ ਜਾਂ ਹੋਰ ਫੂਡ ਵੇਸਟ ਆ, ਉਹ 'ਚ ਸੁੱਟ ਸਕਦੇ ਜੇ। ਜਿਹੜਾ ਫੂਡ ਪਿਆ ਹੁੰਦਾ ਉਹ ਸੁੱਟਣਾ ਚਾਹੀਦਾ? ਹਾਂਜੀ, ਉਹ ਵੀ ਸੁੱਟ ਸਕਦੇ, ਉਹ ਵੀ ਉਹ 'ਚ ਪਾ ਸਕਦੇ। ਠੀਕ ਆ। ਅਰਥਵਾਰਮ ਕਾਸਟਿੰਗ ਦੀ ਬੜੀ ਚਰਚਾ ਚੱਲਦੀ ਰਹਿੰਦੀ ਆ। ਉਹ ਆਪੇ ਉੱਥੇ ਬਣ ਜਾਣੇ ਆ, ਤੇ ਉਹਨਾਂ ਨੇ ਅਰਥਵਾਰਮ ਕਾਸਟਿੰਗ ਵੀ ਬਣਾਈ ਜਾਣੀ ਆ, ਤੇ ਆਪਣੀ ਪੋਪੂਲੇਸ਼ਨ ਵੀ ਵਧਾਈ ਜਾਣੀ ਆ। ਸੋ ਤੁਹਾਨੂੰ ਕੁਝ ਵੀ ਪਾਉਣ ਦੀ ਲੋੜ ਨਹੀਂ। ਸੋ ਮਤਲਬ ਜ਼ਮੀਨ ਨੂੰ ਏਅਰੇਟ ਕਰਦੇ ਆ, ਹੋਰ ਬਹੁਤ ਕੁਝ ਉਸਦੇ ਜਿਹੜੇ ਫਾਇਦੇ ਹੀ ਫਾਇਦੇ। ਹਾਂ, ਉਹ ਜੇ ਅਰਥਵਾਰਮ ਤੁਹਾਡੇ ਸੋਇਲ ਦੇ ਵਿੱਚ ਨੇ ਤਾਂ ਜੇ ਕੰਪੋਸਟ 'ਚ ਪੈਦਾ ਹੋ ਜਾਣੇ ਆ। ਜੇ ਨਹੀਂ ਹੈਗੇ ਤੇ ਜਿੱਥੇ ਵੀ ਕਿਤੇ ਅਰਥਵਾਰਮ ਤੁਹਾਡਾ ਹੈਗਾ, 2-4 ਅਰਥਵਾਰਮ ਆਪਣੇ ਲਾਉਣ 'ਚੋਂ ਚੁੱਕ ਕੇ ਤੇ ਉੱਥੇ ਸੁੱਟ ਦਿਓ। ਜੇ ਕਾਸਟਿੰਗਸ ਹੈਗੀਆਂ ਤੇ ਥੋੜੀ ਜਿਹੀ ਮਿੱਟੀ ਨਾਲ ਪਾ ਦਿਓ, ਮਾਈਕਰੋਬੀਅਲ ਇਨੋਕੂਲੇਸ਼ਨ ਉੱਥੇ ਇਸ ਤਰ੍ਹਾਂ ਵੀ ਹੋ ਜਾਣੀ ਆ। ਸੋ ਮਾਈਕਰੋਬਸ ਨੇ ਆਪੇ ਉਹਨੂੰ ਮਟੀਰੀਅਲ ਨੂੰ ਡੀਕੰਪੋਜ਼ ਕਰੀ ਜਾਣਾ ਤੇ ਬ੍ਰੇਕ ਡਾਊਨ ਕਰਕੇ ਤੇ ਉਹਦੀ ਖਾਦ ਬਣਾਈ ਜਾਣੀ ਹੈ। ਉਹ ਜਦੋਂ ਫਿਰ ਮੁੜ ਕੇ ਭਰ ਗਿਆ, ਉਹਨੂੰ 2-3 ਮਹੀਨਿਆਂ ਦਾ ਗੈਪ ਦੇ ਦਿਓ ਵੀ ਸਾਰੀ ਜਿਹੜੀ ਆ ਉਹ ਹੋ ਜੇ, ਫਿਰ ਉਹਨੂੰ ਚੁੱਕ ਕੇ ਤੇ ਤੁਸੀਂ ਕੱਢ ਕੇ ਤੇ ਆਪਣੇ ਯਾਰਡ 'ਚ ਸਪਰੈਡ ਕਰ ਸਕਦੇ। ਇੱਥੇ ਇੱਕ ਚੀਜ਼ ਦੇਖੀ ਹੈ ਡਾਕਟਰ ਯਾਰ, ਵੀ ਕਿਚਨ ਗਾਰਡਨ ਦਾ ਸਭ ਤੋਂ ਵੈਰੀ ਜਿਹੜਾ ਵੱਡਾ ਆ ਕਾਟੋ ਆ, ਜਿਹੜੀ ਸਕੁਅਰਲਸ ਆ ਉਹ ਦੇਖੀਆਂ ਜਾਂਦੀਆਂ ਆ। ਹੁਣ ਤਾਂ ਚਲੋ ਉਹਨਾਂ ਦਾ ਮੈਨੂੰ ਲੱਗਦਾ ਵੀ ਸੀਜ਼ਨ ਆ, ਵੀ ਉਹਨਾਂ ਨੇ ਖੁੱਡਾਂ ਦੇ ਵਿੱਚ ਬਹੁਤਾ ਜਿਹੜਾ ਉਹ ਰਹਿਣਾ ਹੁੰਦਾ ਆ। ਡੋਰਮੈਂਟ ਹੋ ਗਈਆਂ। ਹਾਂ, ਡੋਰਮੈਂਟ ਜਿਹੜੀਆਂ ਉਹ ਹੋ ਗਈਆਂ। ਹੁਣ ਚਿੜੀਆਂ ਵੀ ਹੁੰਦੀਆਂ, ਕਈ ਕੁਛ ਜਿਹੜਾ ਉਹ ਹੁੰਦਾ ਆ। ਸੋ ਕਈ ਵਾਰੀ ਲਾਉਂਦੇ ਆ, ਕੁਛ ਲਾਇਆ ਉਹ ਨਹੀਂ ਉੱਗਦਾ, ਕੋਈ ਚਿੜੀ ਪੈ ਗਈ ਜਾਂ ਕੁਛ ਪੈ ਗਈ। ਸੋ ਇਹਨਾਂ ਦਿਨਾਂ ਦੇ ਵਿੱਚ ਉਸ ਨੂੰ ਲੈ ਕੇ ਕੀ ਜਿਹੜਾ ਉਹ ਤਿਆਰੀ ਕੀਤੀ ਜਾ ਸਕਦੀ ਨੈਕਸਟ ਟਾਈਮ? ਸੋ ਇੱਕ ਤਾਂ ਇਹ ਆ, ਜੇ ਤੁਹਾਡੇ ਲਾਗੇ ਲੁੱਕ ਆ, ਸ਼ੌਰਾ ਲੁੱਕੋਂ ਇਹਨਾਂ ਜਾਨਵਰਾਂ ਵਾਸਤੇ, ਵੀ ਜਿੱਥੇ ਸਕੁਇਰਲਸ ਦੀਆਂ ਜੇ ਹੋਲਸ ਆ ਜਾਂ ਬਰਡਸ ਦੇ ਆਲਣੇ ਆ, ਸੋ ਫਿਰ ਉੱਥੇ ਥੋੜੀ ਟ੍ਰਿਮਿੰਗ ਕਰੋ, ਥੋੜਾ ਏਅਰ ਓਪਨ ਅਪ ਕਰੋ।
ਕੋਈ ਝਾੜੀਆਂ ਆ ਜਾਂ ਰੁੱਖ ਨੇ ਤਾਂ ਉਹਨਾਂ ਨੂੰ ਛਾਂਗ ਦਿਓ। ਤੇ ਇਹਨਾਂ ਦਾ ਜਿਹੜਾ ਉਹਨਾਂ ਨੂੰ ਜਿਹੜੇ ਇੱਦਾਂ ਦੇ ਵਾਈਲਡ ਲਾਈਫ ਹੈ ਉਹਨਾਂ ਨੂੰ ਪਤਾ ਨਹੀਂ ਲੱਗਣਾ ਚਾਹੀਦਾ। ਜੇਕਰ ਉਹਨਾਂ ਨੂੰ ਪਤਾ ਲੱਗ ਗਿਆ ਵੀ ਇੱਥੇ ਕੋਈ ਚੀਜ਼ ਉਹਨਾਂ ਦੇ ਕੰਮ ਦੀ ਹੈਗੀ ਆ ਤੇ ਫਿਰ ਉਹਨਾਂ ਨੇ ਬਾਰ-ਬਾਰ ਆਉਣਾ ਆ ਹੀ ਆ। ਜਾਣਾ। ਸੋ ਜਦੋਂ ਵੀ ਤੁਸੀਂ ਕੋਈ ਚੀਜ਼ ਬੀਜਦੇ ਜੇ ਉੱਥੇ ਕੋਈ ਡਰਨੇ ਵਰਗੀ ਚੀਜ਼ ਜਾਂ ਕੋਈ ਉੱਥੋਂ ਉਹਨਾਂ ਨੂੰ ਸਕੇਅਰ ਕਰਨ ਵਾਸਤੇ ਵੀ ਉੱਥੇ ਨਾ ਆਉਣ, ਉੱਦਾਂ ਦੀ ਚੀਜ਼ ਤੁਸੀਂ ਕਰ ਸਕਦੇ ਜੇ, ਨਹੀਂ ਤੁਹਾਨੂੰ ਦੁਬਾਰਾ ਬੀਜਣੀ ਪੈਣੀ। ਹੋਰ ਉਹਦਾ ਕੋਈ ਹੱਲ ਨਹੀਂ ਹੈਗਾ। ਘਰੇਲੂ ਕਿਚਨ ਗਾਰਡਨ ਦੇ ਵਿੱਚ ਤੁਸੀਂ ਬੇਟ ਵੀ ਪਾਓਗੇ ਤੇ ਕੋਈ ਅਨਇੰਟੈਂਸ਼ਨਲ ਆ ਵੀ ਕੋਈ ਹੋਰ ਵੀ ਉਹਦਾ ਨੁਕਸਾਨ ਹੋ ਸਕਦਾ। ਜਾਂ ਇੰਨੇ ਜ਼ੁਲਮ ਕਰਨ ਦੀ ਲੋੜ ਨਹੀਂ ਹੈਗੀ, ਉੱਦਾਂ ਡਰਾ ਡਰੂ ਕੇ ਉਹਨਾਂ ਨੂੰ ਭਜਾਓ। ਠੀਕ ਹੈ। ਸੋ ਬਿਲਕੁਲ। ਤੇ ਵਿੰਟਰ ਕੁਛ ਹੁਣ ਬਹੁਤ ਸਾਰਿਆਂ ਦੇ ਜਿਹੜੇ ਪਲਾਂਟ ਰੁੱਖ ਲੱਗੇ ਹੁੰਦੇ ਆ, ਕੀ ਇਹ ਪ੍ਰੂਨਿੰਗ ਵਗੈਰਾ ਕਰਨ ਦਾ ਰਾਈਟ ਨਾਓ ਗੁੱਡ ਟਾਈਮ ਆ ਕਿ ਨਿਕਲ ਗਿਆ? ਇਹ ਡਿਪੈਂਡ ਕਰਦਾ ਵੀ ਉਹ ਬੂਟਾ ਐਵਰਗ੍ਰੀਨ ਆ ਜਾਂ ਉਹਨੇ ਪੱਤੇ ਝਾੜੇ ਹੋਏ ਆ। ਠੀਕ ਹੈ। ਸੋ ਜਿਹੜੇ ਤੇ ਬੂਟੇ ਜਿਨ੍ਹਾਂ ਦੇ ਪੱਤੇ ਝੜਦੇ ਆ, ਜਿੱਦਾਂ ਅੰਗੂਰ ਆ ਜਾਂ ਬਦਾਮ ਆ ਜਾਂ ਪੀਚਿਸ ਨੇ, ਉਹਨਾਂ ਵਾਸਤੇ ਰਾਈਟ ਟਾਈਮ ਅਜੇ ਨਹੀਂ ਗਾ। ਹੋਰ 2-3 ਹਫ਼ਤਿਆਂ ਤੋਂ ਜਾਂ ਉਦੋਂ ਬਾਅਦ ਚ ਜਦੋਂ ਮਤਲਬ ਥੋੜੀ ਜਿਹੀ ਸਿੱਲ ਘਟ ਜਾਏਗੀ ਹਵਾ ਚ, ਠੀਕ ਹੈ, ਉਦੋਂ ਉਹ ਅਪਰੋਪਰੀਏਟ ਟਾਈਮ ਹੋਊਗਾ। ਹੁਣ ਤੋਂ ਲੈ ਕੇ ਜਦੋਂ ਸਿੱਲ ਘਟੀ ਤੋਂ ਲੈ ਕੇ ਅਗਲੇ ਫਟਾਰੇ ਤੋਂ ਪਹਿਲਾਂ ਇਹ ਆਪਟੀਮਮ ਟਾਈਮ ਆ ਪ੍ਰੂਨਿੰਗ ਕਰਨ ਦਾ। ਠੀਕ ਹੈ। ਤੇ ਕਾਂਟ ਛਾਂਟ ਕਰਨ ਦਾ। ਅੰਗੂਰਾਂ ਦੀ ਵੀ ਜਿਹੜੀ ਉਹ ਥੋੜਾ ਅੱਗੇ ਜਾ ਕੇ ਹੋਊਗੀ, ਉਹਨਾਂ ਨੂੰ ਤਾਂ ਕਹਿੰਦੇ ਵੀ ਜਿੰਨਾ ਜ਼ਿਆਦਾ ਛਾਂਗੋ ਓਨੇ ਚੰਗੇ ਆ। ਠੀਕ ਹੈ। ਪਰ ਬਦਾਮਾਂ ਵਾਸਤੇ ਨਹੀਂ। ਸੋ ਜਾਂ ਪੀਚਿਸ ਵਾਸਤੇ ਨਹੀਂ। ਸੋ ਇਹ ਡਿਪੈਂਡ ਕਰਦਾ ਵੀ ਤੁਸੀਂ ਕਿਹੜੀ ਟਾਹਣੀ ਛਾਂਗ ਰਹੇ ਜੇ ਤੇ ਉਸ ਟਾਹਣੀ ਨੇ ਫਰੂਟ ਦੇਣਾ ਆ ਅਗਲੇ ਸਾਲ ਕਿ ਨਹੀਂ ਦੇਣਾ। ਸੋ ਜੇ ਉਹ ਫਰੂਟ ਦੇਣ ਵਾਲੀ ਟਾਹਣੀ ਆ ਤੇ ਤੁਸੀਂ ਹੁਣ ਡੋਰਮੈਂਸੀ ਚ ਕੱਟਤੀ ਤੇ ਫਿਰ ਫਰੂਟ ਕਿੱਥੇ ਲੱਗਣਾ ਹੈ? ਇਹ ਤਾਂ ਪੱਤੇ ਹੀ ਲੱਗਣਗੇ ਅਗਲੀ ਦੀ। ਬਿਲਕੁਲ ਜੀ, ਮਤਲਬ ਉਹ ਵੀ ਥੋੜੇ ਲੱਗਣਗੇ। ਸੋ ਇਹ ਜਿਹੜੀ ਟ੍ਰਿਮਿੰਗ ਆ ਜਾਂ ਟ੍ਰੇਨਿੰਗ ਐਂਡ ਪ੍ਰੂਨਿੰਗ ਆ, ਇਹ ਵੀ ਉਸ ਹਿਸਾਬ ਨਾਲ ਜਾਣਕਾਰੀ ਲੈ ਕੇ ਸੋਚ ਸਮਝ ਕੇ ਹੀ ਕਰਨ ਵਾਲਾ ਵਿਸ਼ਾ ਆ। ਠੀਕ ਹੈ। ਤੇ ਬਾਕੀ ਜਿਹੜਾ ਆ ਐਵਰਗ੍ਰੀਨ ਆ ਜਿਹੜੇ, ਉਹਨਾਂ ਨੂੰ ਇੰਨੀ ਜ਼ਿਆਦਾ ਕਰਨ ਦੀ ਲੋੜ ਅੱਜ ਕੱਲ੍ਹ ਕਿਉਂਕਿ ਗਰੋਥ ਘੱਟ ਆ, ਸੋ ਕੀਤੀ ਜਾ ਸਕਦੀ ਆ, ਪਰ ਉਹਨਾਂ ਨੂੰ ਜ਼ਿਆਦਾ ਇੰਨਾ ਪ੍ਰੂਨ ਕਰਨ ਦੀ ਲੋੜ ਨਹੀਂ ਹੁੰਦੀ। ਸਿਟਰਸ ਬਾਰੇ ਮੈਂ ਕੋਈ ਰეკਮੈਂਡੇਸ਼ਨ ਨਹੀਂ ਦਊਂਗਾ ਕਿਉਂਕਿ ਮੇਰਾ ਫੀਲਡ ਨਹੀਂ ਹੈਗਾ। ਐਵਰਗ੍ਰੀਨ ਤਾਂ ਮੋਸਟਲੀ ਉਹੀ ਹੁੰਦੇ ਆ, ਸੰਤਰੇ ਨਿੰਬੂ ਜਿਹੜੇ ਇਸ ਟਾਈਮ ਆਪਾਂ ਨੂੰ। ਹਾਂਜੀ, ਅਮਰੂਦ ਹੈ ਇੱਕ ਹੋਰ ਆਪਸ਼ਨ ਆ, ਉਹ ਵੀ ਤੁਸੀਂ ਕਰ ਸਕਦੇ ਜੇ, ਪਰ ਹੁਣ ਕਿਉਂਕਿ ਨਵਾਂ ਫਟਾਰਾ ਉਹਨਾਂ ਤੇ ਹੋ ਰਿਹਾ ਆ। ਠੀਕ ਹੈ। ਤੇ ਉਹ ਜੇ ਕੋਈ ਨੀਵੀਂ ਬ੍ਰਾਂਚ ਜਾਂ ਨੀਵੀਂ ਟਾਹਣੀ ਆ ਤੁਸੀਂ ਉਹ ਕੱਟ ਸਕਦੇ ਜੇ। ਠੀਕ ਹੈ। ਅਦਰਵਾਈਜ਼ ਜਿਹੜੀਆਂ ਪੁਰਾਣੀਆਂ ਟਾਹਣੀਆਂ ਆ ਉਹਨਾਂ ਨੂੰ ਨਾ ਕੱਟੋ, ਅਨਲੈਸ ਵੀ ਜੇ ਉਹ ਇੱਕ ਦੂਜੀ ਦੇ ਵਿੱਚ ਖਹਿ ਰਹੀਆਂ ਨੇ ਜਾਂ ਡੈਡ ਆ ਕੋਈ, ਜਾਂ ਬਿਮਾਰੀ ਲੱਗੀ ਹੋਈ ਆ ਕੋਈ, ਏਦਾਂ ਦੀਆਂ ਉਹਨਾਂ ਨੂੰ ਕੱਟ ਸਕਦੇ। ਕੋਰੇ ਤੋਂ ਕਿਹੜਿਆਂ ਨੂੰ ਜਿਹੜਾ ਮੋਸਟਲੀ ਬਚਾਉਣ ਦੀ ਜਿਹੜੀ ਉਹ ਲੋੜ ਪੈਂਦੀ ਆ? ਦੇਖੋ ਜੀ, ਇਹ ਡਿਪੈਂਡ ਕਰਦਾ ਇੱਕ ਤੇ ਬੂਟੇ ਤੇ, ਦੂਜਾ ਬੂਟਾ ਲੱਗਾ ਕਿੱਥੇ ਆ। ਠੀਕ ਹੈ ਜੀ। ਸੋ ਜੇ ਤੇ ਜਿੱਦਾਂ ਹੁਣ ਮੈਂ ਅਮਰੂਦ ਦੀ ਐਗਜ਼ਾਮਪਲ ਲੈ ਲੈਂਦਾ। ਹਾਂਜੀ, ਜੇ ਅਮਰੂਦ ਬਾਹਰ ਲੱਗਾ ਆ, ਓਪਨ ਖੇਤਾਂ 'ਚ ਆ, ਫਿਰ ਤੇ ਉਹਦਾ ਸਰਵਾਈਵ ਕਰਨਾ ਛੋਟੇ ਬੂਟੇ ਦਾ ਥੋੜਾ ਔਖਾ ਆ। ਓਕੇ। ਪਰ ਜੇ ਅਰਬਨ ਏਰੀਆ 'ਚ ਜੇ ਤੁਸੀਂ ਹੈਗੇ ਜੇ ਤੇ ਘਰ ਦਾ ਸ਼ੌਰਾ ਇੱਕ ਪਾਸਿਓਂ, ਖਾਸ ਤੌਰ ਤੇ ਨਾਰਥ ਸਾਈਡ ਤੋਂ ਜੇ ਹੈਗਾ ਆ ਤੇ ਉਹਨੂੰ ਸਾਊਥ ਸਾਈਡ ਦੀ ਧੁੱਪ ਪੈਂਦੀ ਆ, ਫਿਰ ਉਹਨੂੰ ਪ੍ਰੋਟੈਕਟ ਕਰਨ ਦੀ ਕੋਈ ਲੋੜ ਨਹੀਂ ਹੈਗੀ। ਠੀਕ ਹੈ। ਫਿਰ ਵੱਧ ਤੋਂ ਵੱਧ ਜੇ ਉੱਤੇ ਕੋਰੇ ਦਾ ਅਸਰ ਹੋਊਗਾ ਵੀ ਤੇ ਟਰਮੀਨਲ ਬੱਡ ਦਾ ਹੁੰਦਾ ਆ, ਕੁਛ ਕੁ ਬੱਡਸ ਜਿਹੜੀਆਂ ਸਿਰੇ ਜਿਹੜੇ ਉਹ ਸੁੱਕਦੇ ਆ ਤੇ ਉਹਦੇ ਨਾਲ ਸਗੋਂ ਪਿੱਛੇ ਟਾਹਣੀਆਂ ਜਿਹੜੀਆਂ ਹੋਰ ਜ਼ਿਆਦਾ ਬਣਦੀਆਂ ਨੇ ਤੇ ਫਰੂਟ ਲੋਡ ਵੱਧ ਜਾਂਦਾ ਆ। ਉਹਦਾ ਫਾਇਦਾ ਹੋ ਜਾਂਦਾ ਕਈ ਵਾਰੀ। ਠੀਕ ਹੈ। ਨੁਕਸਾਨ ਹੋਣ ਦੀ ਬਜਾਏ। ਸੋ ਇੰਨੇ ਤੋਂ ਡਰਨ ਦੀ ਲੋੜ ਨਹੀਂ। ਠੀਕ ਹੈ। ਠੀਕ ਹੈ। ਬਾਕੀ ਕਈ ਜਿਹੜੇ ਡੋਰਮੈਂਟ ਆ, ਜੇ ਤੇ ਘਰ ਦੀ ਕੰਧ ਦੇ ਨਾਲ ਆ ਤੇ ਉਹ ਸਰਵਾਈਵ ਕਰ ਜਾਣਗੇ ਬਿਨਾਂ ਕਵਰ ਤੋਂ ਵੀ। ਓਕੇ। ਤੇ ਜਿਹੜੇ ਦੂਰ ਆ ਉਹ ਨਹੀਂ ਸਰਵਾਈਵ ਕਰਨਗੇ। ਜਿੱਦਾਂ ਹੁਣ ਅੰਬ ਆ ਜਾਂ ਪਪੀਤਾ ਆ, ਉਹ ਇੱਥੇ ਸਰਵਾਈਵ ਨਹੀਂ ਕਰਦਾ ਬਾਹਰ। ਜੇ ਕੋਈ ਨਿੰਮ ਜਾਂ ਕੋਈ ਏਦਾਂ ਦਾ ਹੋਰ ਬੂਟਾ ਜਿਹੜਾ ਫਰੋਸਟ ਸੈਂਸਿਟਿਵ ਆ, ਉਹਦਾ ਬੈਸਟ ਇਹੋ ਹੀ ਆ ਵੀ ਉਹਨਾਂ ਨੂੰ ਅੰਦਰ ਲੈ ਆਓ। ਸੋ ਉਹਨਾਂ ਨੂੰ ਲਾਓ ਉਸ ਹਿਸਾਬ ਨਾਲ, ਗਮਲੇ 'ਚ ਲਾਓ ਤੇ ਅੰਦਰ ਲੈ ਆਓ। ਫਿਰ ਮੁੜ ਕੇ ਗਰਮੀਆਂ 'ਚ ਬਾਹਰ ਕੱਢ ਦਿਓ ਜਦੋਂ ਕੋਰੇ ਦਾ ਡਰ ਖਤਮ ਹੋ ਜਾਏ। ਠੀਕ ਹੈ। ਤੇ ਹੋਰ ਸਮਾਂ ਵੀ ਆਪਣਾ ਸਮਾਪਤੀ ਵੱਲ ਨੂੰ ਆ ਡਾਕਟਰ ਰਿਆੜ, ਵੀ ਹੋਰ ਕਿਚਨ ਗਾਰਡਨ ਨੂੰ ਲੈ ਕੇ ਕੀ ਤੁਸੀਂ ਕੋਈ ਸਲਾਹ ਕੁਛ ਐਸਾ ਕਹਿਣਾ ਚਾਹੁੰਦੇ, ਦੱਸਣਾ ਚਾਹੁੰਦੇ? ਮੈਂ ਇਹੀ ਸੁਜੈਸਟ ਕਰੂੰਗਾ ਕਿ ਜਿਹੜੇ ਕਿਚਨ ਗਾਰਡਨਿੰਗ ਕਰਦੇ ਆ ਉਹ ਆਪਣਾ ਐਕਸਪੋਜਰ ਵਧਾਉਣ, ਵੱਖਰੀਆਂ ਚੀਜ਼ਾਂ ਟਰਾਈ ਕਰਨ, ਉਸ ਚੀਜ਼ ਨੂੰ ਇੰਜੋਏ ਕਰਨ ਤੇ ਬਾਕੀਆਂ ਨਾਲ ਜਾਣਕਾਰੀ ਵੀ ਤੇ ਆਪਣਾ ਪ੍ਰੋਡਿਊਸ ਵੀ ਸ਼ੇਅਰ ਕਰਨ। ਕਿਉਂਕਿ ਜਦੋਂ ਕਈ ਵਾਰੀ ਲੱਗਦਾ, ਉਦੋਂ ਫਿਰ ਬਹੁਤ ਜ਼ਿਆਦਾ ਲੱਗਦਾ, ਖਾਧਾ ਨਹੀਂ ਜਾਂਦਾ, ਫਰੀਜ਼ਰ ਵੀ ਭਰ ਕੇ ਓਵਰਫਲੋ ਹੋਣ ਡੇ ਹੁੰਦੇ ਆ, ਉਦੋਂ ਫਿਰ ਆਪਣੇ ਨਾਲ ਦੀ ਜਿਹੜੀ ਕਮਿਊਨਿਟੀ ਆ ਉਹਦੇ ਵਿੱਚ ਸ਼ੇਅਰ ਕੀਤਾ ਜਾਵੇ ਉਸ ਬਾਉਂਟੀ ਨੂੰ। ਤੇ ਜਿਹੜੇ ਨਹੀਂ ਟਰਾਈ ਕਰਦੇ, ਜਿਹੜੇ ਨਹੀਂ ਕਰ ਰਹੇ, ਉਹਨਾਂ ਨੂੰ, ਜਿਹੜੇ ਕਰ ਰਹੇ ਆ ਉਹਨਾਂ ਨੂੰ ਵੇਖ ਕੇ ਥੋੜਾ ਜਿਹਾ ਉਤੋਂ ਹਿੰਮਤ ਲੈ ਲੈਣ, ਇੱਕ ਅੱਧੀ ਚੀਜ਼ ਟਰਾਈ ਕਰਕੇ ਗਰੋ ਕਰਕੇ ਦੇਖਣ ਵੀ ਉਹਦਾ ਕਿੰਨਾ ਮਜ਼ਾ ਆਇਆ।
ਤੇ ਇਹ ਸਾਰੀਆਂ ਚੀਜ਼ਾਂ ਦੇ ਲਈ ਆਪਣੇ ਗਾਰਡਨਿੰਗ ਸਕਿੱਲਸ ਨੂੰ ਹੋਰ ਵਧਾਉਣ ਦੇ ਲਈ ਕਿਹੜੇ ਬੈਸਟ ਰਿਸੋਰਸਿਸ ਦੇ ਉੱਤੇ ਆਪਾਂ ਨੂੰ ਜਿਹੜਾ ਉਹ ਜਾਣਾ ਚਾਹੀਦਾ? ਜਿੱਦਾਂ ਤੁਸੀਂ ਦੱਸਿਆ ਵੀ ਪ੍ਰੂਨਿੰਗ ਵੀ ਦੇਖ ਕੇ ਕੱਟਣੀ ਵੀ ਕਿਹੜੀ ਚੀਜ਼ ਆ, ਬੰਦਾ ਟਰਾਈ ਕਹਿੰਦਾ ਚੱਲ ਮੈਂ ਆਹ ਕਰਦਾ ਉਹ ਕਰਦਾ, ਬੈਸਟ ਰਿਸੋਰਸਿਸ ਕਿਹੜੇ ਆ ਜਿੱਥੋਂ ਆਪਾਂ ਹੋਰ ਇਨਫੋਰਮੇਸ਼ਨ ਲਈਏ? ਦੇਖੋ ਜੀ, ਉਦਾਂ ਤਾਂ YouTube ਤੇ ਵੀ ਬਹੁਤ ਕੁਝ ਪਿਆ ਆ, ਪਰ ਇਹ ਡਿਪੈਂਡ ਕਰਦਾ ਵੀ ਉਹ ਬੰਦਾ ਕਿੱਥੇ ਬੈਠਾ ਆ ਤੇ ਕਿਹੜੇ এনवायरमेंट 'ਚ ਆ, ਠੀਕ ਤੇ ਹੈ। ਉਹਦੀ ਗੱਲ ਕਿੰਨੀ ਕੁ ਸੱਚੀ ਆ ਤੇ ਕਿੰਨੀ ਕੁ ਤੁਹਾਡੇ এনवायरमेंट ਦੇ ਹਿਸਾਬ ਨਾਲ ਸੱਚੀ ਨਹੀਂ ਹੋਣੀ। ਸੋ ਆਪਣੇ ਜਿੰਨੇ ਵੀ ਲੋਕਲ ਆ ਹਾਂਜੀ ਕਾਉਂਟੀ ਐਕਸਟੈਂਸ਼ਨ ਦੇ ਹਰੇਕ ਕਾਉਂਟੀ ਦੇ ਵਿੱਚ ਮਾਸਟਰ ਗਾਰਡਨਰ ਪ੍ਰੋਗਰਾਮ ਹੁੰਦਾ ਆ। ਠੀਕ ਹੈ। ਸੋ ਮਾਸਟਰ ਗਾਰਡਨ ਪ੍ਰੋਗਰਾਮ ਦੀ ਵੈਬਸਾਈਟ ਤੋਂ ਜਾ ਕੇ ਤੁਸੀਂ ਕਿਚਨ ਗਾਰਡਨਿੰਗ ਬਾਰੇ ਜਾਣਕਾਰੀ ਲੈ ਸਕਦੇ ਜੇ। ਕਾਉਂਟੀ ਰਿਸੋਰਸਿਸ ਜਾਂ ਫਾਰਮ ਐਡਵਾਈਜ਼ਰ ਤੋਂ ਜਾਂ ਕੋਆਪਰੇਟਿਵ ਐਕਸਟੈਂਸ਼ਨ ਤੇ ਬਹੁਤ ਮਟੀਰੀਅਲ ਪਿਆ, ਹਰੇਕ ਫਸਲ ਬਾਰੇ ਹਰੇਕ ਸਬਜ਼ੀ ਬਾਰੇ ਤੁਹਾਨੂੰ ਵਾਧੂ ਜਾਣਕਾਰੀ ਮਿਲ ਜੂਗੀ। ਠੀਕ ਹੈ। ਸਿਰਫ ਤੁਹਾਨੂੰ ਅੰਗਰੇਜ਼ੀ ਪੜ੍ਹਨ ਦੀ ਜਿਹੜੀ ਆ ਉਹ ਮੁਸ਼ੱਕਤ ਕਰਨੀ ਉਹ ਪੈਣੀ ਮੁਸ਼ੱਕਤ ਕਰਨੀ ਪੈਣੀ ਹੈ। ਬਾਕੀ ਸਮਾਰਟਫੋਨ ਅੱਜ ਕੱਲ੍ਹ ਸਾਰਿਆਂ ਦੇ ਕੋਲ ਨੇ, ਲੈਪਟਾਪ ਵੀ ਹੈਗੇ ਆ, ਨਹੀਂ ਤੇ ਆਪਣੇ ਜੇ ਉਮਰ ਦੇ ਹਿਸਾਬ ਨਾਲ ਜਿਹੜਾ ਵੀ ਘਰ ਦੇ ਵਿੱਚ ਤੁਹਾਨੂੰ ਬੰਦਾ ਲੱਭਦਾ ਆ, ਜੇ ਤੁਹਾਨੂੰ ਆਪ ਨਹੀਂ ਪਤਾ ਤੇ ਜਿਹੜਾ ਵੀ ਤੁਹਾਡੇ ਘਰ ਦਾ ਹੋਰ ਜੀ ਜਿਹਨੂੰ ਪਤਾ ਆ ਉਹਨੂੰ ਕੋਲ ਬਿਠਾ ਲਓ ਤੇ ਉਹਨੂੰ ਕਹੋ ਵੀ ਖੋਲ ਕੇ ਤੇ ਪੜ੍ਹ ਕੇ ਦੱਸਣ ਵਾਲੇ ਤੇ ਉਹਨੂੰ ਪਤਾ ਲੱਗੇ ਦੱਸਣ ਵਾਲੇ ਨੂੰ, ਤੇ ਜੇ ਕੋਈ ਸਿਆਣਾ ਬੰਦਾ ਆ ਉਹਨੂੰ ਵੀ ਨਵੀਂ ਜਾਣਕਾਰੀ ਮਿਲੂਗੀ ਵੀ, ਤੇ ਕੁਛ ਫੈਮਿਲੀ ਬੌਂਡਿੰਗ ਵੀ ਹੋਊਗੀ ਨਾਲ। ਜੇ ਕੰਮ ਵੀ ਬਾਅਦ ਚ ਫਿਰ ਇਕੱਠੇ ਕਰੋਗੇ, ਇਕੱਠੇ ਬੀਜੋ, ਉਗਾਓ, ਵੱਢੋ, ਤੋੜੋ, ਸਾਫ਼ ਕਰੋ, ਕੱਟੋ, ਪਕਾਓ ਤੇ ਖਾਓ, ਤੇ ਇਹ ਸਾਰਾ ਕੰਮ ਜਿਹੜਾ ਆ ਘਰੇਲੂ ਮਾਹੌਲ ਨੂੰ ਚੰਗਾ ਹੀ ਬਣਾਉਂਦਾ ਹੈ ਜੀ। ਸੋ ਬਹੁਤ ਬਹੁਤ ਸ਼ੁਕਰੀਆ ਡਾਕਟਰ ਯਾਰ, ਤੇ ਬਹੁਤ ਧੰਨਵਾਦ ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਅਹਿਮ ਜਾਣਕਾਰੀਆਂ ਦੇ ਨਾਲ ਸਾਡੇ ਸਰੋਤਿਆਂ ਦੀ ਜਾਣਕਾਰੀ ਦੇ ਵਿੱਚ ਵਾਧਾ ਕੀਤਾ। ਬੜੀ ਮਿਹਰਬਾਨੀ। ਥੈਂਕ ਯੂ ਜੀ। ਸਤਿ ਸ਼੍ਰੀ ਅਕਾਲ। ਸੋ ਤੇ ਇਹ ਸਨ ਫਰੈਜ਼ਨੋ ਸਟੇਟ ਯੂਨੀਵਰਸਿਟੀ ਤੋਂ ਡਾਕਟਰ ਰਿਆੜ, ਜਿਨ੍ਹਾਂ ਨੇ ਆਪਣੇ ਨਾਲ ਕਵਰ ਕ੍ਰੌਪ ਤੇ ਕਿਚਨ ਗਾਰਡਨ ਦੇ ਬਾਰੇ ਜਿਹੜੀ ਆਪਣੀ ਚਰਚਾਵਾਂ ਜਿਹੜੀਆਂ ਅੱਜ ਕੀਤੀਆਂ। ਮਿਲਾਂਗੇ ਅਗਲੀ ਵਾਰ ਪ੍ਰੋਗਰਾਮ ਅਪਡੇਟ ਫਾਰਮਿੰਗ 'ਚ ਇੱਕ ਵਾਰੀ ਫਿਰ। ਉਦੋਂ ਤੱਕ ਲਈ ਮੇਰੇ ਰਾਜਕਨਵੀਰ ਸਿੰਘਲ ਤੋਂ ਤੁਹਾਨੂੰ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA।